ਅਧਿਆਪਕ ਵਗੈਰਾ ਹੋਣਗੇ ਸ਼ਾਇਦ, ਜਾਂ ਹੋਰ ਕੋਈ ਸਟਾਫ ਹੋਊਗਾ, ਉਹ ਹੋ ਸਕਦੇ ਆ। ਤਾਂ ਇਹ ਜਿੱਥੇ ਅੱਗ ਲੱਗੀ ਆ, ਇਹ ਸੂਰਤ ਸ਼ਹਿਰ ਦਾ ਇੱਕ ਵਪਾਰਕ ਕੰਪਲੈਕਸ ਸੀਗਾ, ਜਿਹਦੇ ਵਿੱਚ ਕੋਚਿੰਗ ਸੈਂਟਰ ਚੱਲਦਾ ਸੀਗਾ, ਜਿਹਦੇ ਚ ਅੱਜ ਦੁਪਹਿਰੇ ਅੱਗ ਲੱਗੀ ਆ। ਉਹ ਇੱਕ ਵੀਡੀਓ ਵੀ ਵਾਇਰਲ ਹੋਈ ਆ, ਕੁਛ ਸੋਸ਼ਲ ਮੀਡੀਆ ਤੇ ਪਾਈ ਵੀ ਆ ਲੋਕਾਂ ਨੇ, ਫਿਰ ਇਸ ਤੋਂ ਇਲਾਵਾ ਟੈਲੀਵਿਜ਼ਨ ਚੈਨਲਾਂ ਤੇ ਉਹ ਟੈਲੀਕਾਸਟ ਵੀ ਹੋਈ ਆ। ਵੀਡੀਓ ਵੇਖ ਕੇ ਮਨ ਜਿਹੜਾ ਪਰੇਸ਼ਾਨ ਹੋ ਜਾਂਦਾ, ਵਿਚਲਤ ਹੋ ਜਾਂਦਾ, ਰੂਹ ਕੰਬ ਜਾਂਦੀ ਆ ਕਿ ਜਦੋਂ ਅੱਗ ਲੱਗਦੀ ਆ ਫਿਰ ਬੱਚੇ ਜਿਹੜੇ ਲਮਕ ਲਮਕ ਕੇ ਛਾਲਾਂ ਮਾਰਦੇ ਆ। ਤਕਰੀਬਨ ਦੱਸਦੇ ਆ ਕਿ 13-14 ਬੱਚਿਆਂ ਨੇ ਉੱਤੋਂ ਛਾਲਾਂ ਮਾਰੀਆਂ ਨੇ ਚੌਥੇ ਮੰਜ਼ਿਲ ਤੋਂ, ਤੇ ਉਹਨਾਂ ਦੇ ਵਿੱਚੋਂ 4 ਮਰੇ ਆ। ਭਾਸਕਰ ਦੀ ਰਿਪੋਰਟ ਮੈਂ ਦੇਖਣ ਡਿਆ ਸੀਗਾ, ਭਾਸਕਰ ਵਾਲਿਆਂ ਨੇ ਜੋ ਲਾਈਵ ਰਿਪੋਰਟਿੰਗ ਕੀਤੀ ਆ ਉੱਥੋਂ, ਉਹ ਕਹਿੰਦੇ ਆ ਕਿ 17 ਨੇ ਕੁੱਲ ਮਾਰੀ ਸੀਗੀ ਛਾਲ, ਜਿਹਦੇ ਚੋਂ 4 ਜਿਹੜੇ ਉਹ ਛਾਲ ਮਾਰਨ ਕਰਕੇ ਹੀ ਮਰ ਗਏ। 13 ਨੂੰ ਮਤਲਬ ਕਿ ਜ਼ਖਮੀ ਹਾਲਤ ਦੇ ਵਿੱਚ ਦਾਖਲ ਕਰਵਾਇਆ ਗਿਆ, ਤਾਂ ਕੁਛ ਜਿਹੜੇ ਬੱਚੇ ਉਹ ਬੱਚੇ ਸੁਰੱਖਿਅਤ ਕੱਢ ਲਏ ਗਏ। ਭਿਆਨਕ ਅਗਨੀਕਾਂਡ ਵਾਪਰਿਆ, ਬਹੁਤ ਵੱਡੀ ਤਰਾਸਦੀ ਵਾਪਰੀ ਆ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਹਾਦਸੇ ਤੇ ਦੁੱਖ ਪ੍ਰਗਟਾਇਆ ਤੇ ਨਾਲ ਮੁਆਵਜ਼ੇ ਦਾ ਐਲਾਨ ਕੀਤਾ, ਪਰ ਘਰ ਬਹੁਤ ਸਾਰੇ ਉੱਜੜ ਗਏ ਆ। ਇਹ ਜੋ ਵਾਪਰਿਆ ਅਗਨੀਕਾਂਡ, ਇਹਦੀ ਹੁਣ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਕੀ ਕਾਰਨ ਰਹੇ ਆ, ਕਿ ਕੋਈ ਉਕਾਈ ਤੇ ਨਹੀਂ ਹੋਈ, ਕਿਸੇ ਦੀ ਕੋਈ ਲਾਪਰਵਾਹੀ ਤੇ ਨਹੀਂ ਹੋਈ ਜਿਹਦੇ ਕਰਕੇ ਇਹਨੇ ਬੱਚਿਆਂ ਦੀ ਮੌਤ ਹੋਈ ਆ। ਜੇ ਕਿਤੇ ਕੋਈ ਇਲੀਗਲ ਢੰਗ ਦੇ ਨਾਲ ਇਸ ਤਰ੍ਹਾਂ ਇਮਾਰਤ ਚਲਾਈ ਜਾ ਰਹੀ ਸੀਗੀ, ਉਹਦੇ ਬਾਰੇ ਵੀ ਐਕਸ਼ਨ ਲੈਣਾ ਚਾਹੀਦਾ। ਇੱਥੇ ਹਰੇਕ ਵਾਰ ਕਦੇ ਪੁਲ ਡਿੱਗ ਪੈਂਦਾ, ਕਦੇ ਇਸ ਤਰ੍ਹਾਂ ਅਗਨੀਕਾਂਡ ਵਾਪਰ ਜਾਂਦੇ ਆ, ਤਾਂ ਇਹ ਚੀਜ਼ਾਂ ਜ਼ਰੂਰ ਵੇਖਣੀਆਂ ਚਾਹੀਦੀਆਂ। ਸਾਡਾ ਸਿਸਟਮ ਬਾਅਦ ਦੇ ਵਿੱਚ ਜਾਗਦਾ, ਪਹਿਲਾਂ ਇਹਨਾਂ ਨੂੰ ਜਾਗ ਨਹੀਂ ਆਉਂਦੀ, ਚਾਹੇ ਉਹ ਭਾਰ ਅਗਨੀਕਾਂਡ ਵਾਲਾ ਹੋਵੇ, ਸਿਨੇਮੇ ਵਾਲਾ ਕਾਂਡ ਹੋਵੇ, ਚਾਹੇ ਡੱਬ ਵਾਲੀ ਕਾਂਡ ਹੋਵੇ, ਚਾਹੇ ਇਸ ਤਰ੍ਹਾਂ ਦਾ ਕਾਂਡ ਹੋਵੇ। ਇਹ ਹਮੇਸ਼ਾ ਜਦੋਂ ਵਾਪਰਦੇ ਉਸ ਤੋਂ ਬਾਅਦ ਹੀ ਇਹ ਜਾਗਦੇ ਆ ਸਿਸਟਮ ਵਾਲੇ। ਤਾਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਵੇਖਣਾ ਚਾਹੀਦਾ, ਪਾਲਣਾ ਕਰਨੀ ਚਾਹੀਦੀ ਆ ਜੋ ਵੀ ਨਿਯਮ ਕਹਿੰਦੇ ਹੈ। ਪਰ ਹੁਣ ਜਿਨ੍ਹਾਂ ਦੇ ਨਾਲ ਹੋਈ ਆ ਉਹਨਾਂ ਦੇ ਨਾਲ ਜਗੋ ਤੇਰਵੀਂ ਹੋਈ ਆ, ਕਿਉਂਕਿ ਬੱਚਿਆਂ ਦੇ ਬਿਹਤਰ ਭਵਿੱਖ ਵਾਸਤੇ ਉਹਨਾਂ ਨੇ ਤਾਂ ਕੋਚਿੰਗ ਸੈਂਟਰ 'ਚ ਘੱਲੇ ਹੋਣੇ ਆ, ਪਰ ਜਿਸ ਤਰ੍ਹਾਂ ਉਹ ਚਲੇ ਗਏ ਉਹਨਾਂ ਕਦੇ ਸੋਚਿਆ ਨਹੀਂ ਹੋਣਾ ਮਾਪਿਆਂ ਨੇ। ਉਹ ਕੈਫੇ ਆਜ਼ਮੀ ਨੇ ਕਿਹਾ ਸੀਗਾ ਨਾ ਕਿ रहने को सदा दहर में, दहर कहते जहान, रहने को सदा दहर में आता नहीं कोई, तुम जैसे गए ऐसे भी जाता नहीं कोई। सो बच्चे जिदा गए आ, मापिया ने सोचा नहीं होना कदे। जी जी बिल्कुल। अगली जी मिंटू जी गल करते हैं, कहते कांग्रेस दे विच कल हल्ला गुल्ला होने की संभावना है। हाँ, पंजाब दे विच ते चलदा ही पिया, कल दा ही चलदा पिया, इन्हां दे विच कल तो शुरू होगा। वैसे हल्ला गल्ला शुरू हो चुका राजकरणबीर सिंह जी इन्हां दे विच। अमेठी तो जिहड़ा इन्हां दा प्रधान है वो अस्तीफा दे गया जिहड़ा अमेठी तो, क्योंकि अमेठी दे विचों हार गया राहुल गांधी। ये आप ही नहीं देखो किन्ने वड्डे वड्डे चेहरे हार गए। इन्हां दा खुद दा विरोधी धिर दा जिहड़ा आगू सी मल्लिकार्जुन खड़गे वो हार गया, ज्योतिरादित्य सिंधिया वो हार गया। किन्ने वड्डे वड्डे चेहरे जे तुसीं देखोगे, और कमाल की गल है कि वड्डे वड्डे चेहरिਆਂ ਦੇ मुंडे भी हार गए। दिग्विजय सिंह खुद हार गया, फिर ला लो अशोक गहलोत दा मुंडा हार गया, भुपिंदर हुड्डे दे दोवें ही हार गए, मुंडे दोनों ही हार गए। सो कमाल की गल हुई है कांग्रेस दे नाल। ते जगो तेरवीं गल है कि जिहड़ियां इन्हां ने 3 स्टेटां च सरकार बनाई सी 6 महीने पहला, देख लो तां उत्थे भी क्लीन स्वीप बज गया। राजस्थान, फिर ला लो छत्तीसगढ़, बहुत थावां ते इन्हां दे नाल जगो तेरवीं हुई है। मध्य प्रदेश दे विच देखो गूंज के लै गई भारतीय जनता पार्टी। कहना भाव है कि 14-15 स्टेटां ते इस तरह दियां जिथे शून्य यानी अंडा ही रहा, इन्हां दा खाता ही नहीं खुल सकिया। कुल मिला के इस नेरी नूं जे किसी ने डकिया तो पंजाब आ, पंजाब दी कांग्रेस ने जरूर डकिया। तां खैर राहुल गांधी दे अस्तीफे की चर्चा जिहड़ी वो अज भी दिन भर चलती रही है। हुण कल नूं कांग्रेस वर्किंग कमेटी की मीटिंग आ, ਉਹਦੇ ਵਿੱਚ ਇਮਕਾਨ ਇਹ ਆ ਕਿ ਅਸਤੀਫਾ ਦਿੱਤਾ ਜਾ ਸਕਦਾ ਜਾਂ ਅਸਤੀਫੇ ਦਾ ਲਤੀਫਾ ਜਾਂ ਦਿੱਤਾ ਜਾ ਸਕਦਾ। ਉਹ ਖਬਰ ਫਿਰ ਬਣ ਸਕਦੀ ਕਿ ਰਾਹੁਲ ਗਾਂਧੀ ਨੇ ਅਸਤੀਫਾ ਦਿੱਤਾ, ਪਾਰਟੀ ਨੇ ਕਿਹਾ ਕਿ ਨਹੀਂ ਜੀ ਅਸੀਂ ਅਸਤੀਫਾ ਮਨਜ਼ੂਰ ਨਹੀਂ ਕਰਨਾ, ਰਾਹੁਲ ਸਾਹਿਬ ਬਾਹਰ ਆ ਕੇ ਕਹਿ ਦੇਣਗੇ ਕਿ ਪਾਰਟੀ ਨੇ ਕਿਹਾ ਕਿ ਕੰਮ ਕਰੀ ਚਲੋ। ਸੋ ਇਸ ਤਰ੍ਹਾਂ ਦਾ ਚਰਚਾ ਜ਼ਰੂਰ ਆ ਕਿ ਇਹ ਜਿਹੜੀ ਕਾਰਜਕਾਰਨੀ ਦੀ ਬੈਠਕ ਹੋਣੀ ਆ, ਇਹਦੇ 'ਚ ਥੋੜਾ ਬਹੁਤ ਹੋਊਗਾ। ਔਰ ਇਹ ਵੀ ਨਹੀਂ कि थोड़ा बहुत होगा, ये भी हो सकता ज्यादा भी हो कि कुछ होर लोगों के भी अस्तीफे देखने को मिले। इस गल की भी चर्चा है कि हो सकता है
ਕਿ ਗਾਂਧੀ ਪਰਿਵਾਰ ਤੋਂ ਬਾਹਰੀ ਕਿਸੇ ਵਿਅਕਤੀ ਨੂੰ ਪਾਰਟੀ ਦੀ ਕਮਾਨ ਸੰਭਾਲ ਦਿੱਤੀ ਜਾਵੇ। ਯਾਨੀ ਸਾਰੀਆਂ ਹੀ ਸੰਭਾਵਨਾਵਾਂ, ਅਸਤੀਫੇ ਦਾ ਨਾਟਕ ਵੀ ਹੋ ਸਕਦਾ, ਅਸਤੀਫਾ ਹੋ ਵੀ ਸਕਦਾ, ਹੋਰ ਵੀ ਕੁਝ ਬੰਦੇ ਆ ਜਿਹੜੇ ਉਹ ਵੀ ਅਸਤੀਫਾ ਦੇ ਸਕਦੇ, ਜਿੱਦਾਂ ਆਪਾਂ ਅਮੇਠੀ ਦੀ ਗੱਲ ਕੀਤੀ। ਅਸੀਂ ਇਸ ਤੋਂ ਇਲਾਵਾ ਇਹ ਵੀ ਇੱਕ ਇਮਕਾਨ ਆ ਕਿ ਕੋਈ ਗਾਂਧੀ ਪਰਿਵਾਰ ਦਾ ਕੋਈ ਖਾਸਮ ਖਾਸ ਹੈ ਜਿਹੜਾ ਇੱਕ ਵਕਤੀ ਤੌਰ ਤੇ ਬੰਦਾ ਜਿਹੜਾ ਉਹ ਅੱਗੇ ਲਾ ਦਿੱਤਾ ਜਾਵੇ। ਸੋ ਇਹਨਾਂ ਦਾ ਹਾਲ ਇਹੋ ਜਿਹਾ, ਪਰ ਉਧਰ ਕਾਮਰੇਡਾਂ ਦਾ ਵੀ ਹਾਲ ਬੁਰਾ ਹੋਇਆ। ਕਾਮਰੇਡਾਂ ਦਾ ਹਾਲ ਵੀ ਕਾਂਗਰਸੀਆਂ ਦਾ ਹੀ ਆ ਕਿ ਪੱਛਮੀ ਬੰਗਾਲ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਇੱਕ ਬੰਦੇ ਨੂੰ ਛੱਡ ਕੇ ਇਹਨਾਂ ਦੇ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ। ਤ੍ਰਿਪੁਰਾ ਦੇ ਵਿੱਚ ਦੇਖ ਲਓ, ਇੰਨਾ ਚਿਰ ਇਹਨਾਂ ਨੇ ਰਾਜ ਕੀਤਾ, ਉੱਥੇ ਲੱਖਾਂ ਦੇ ਨਾਲ ਹਾਰੇ ਆ ਇਹਨਾਂ ਦੇ ਕੈਂਡੀਡੇਟ। ਪੰਜਾਬ ਦੇ ਵਿੱਚ CPIM ਵਾਲਿਆਂ ਨੂੰ ਮੇਰੇ ਖਿਆਲ ਦੇ ਨਾਲ ਨੋਟਾਂ ਤੋਂ ਵੀ ਹਰੇਕ ਥਾਂ ਤੇ ਵੋਟਾਂ ਘੱਟ ਪਈਆਂ। ਬਸ ਕੇਰਲ ਹੀ ਹੈ ਮੇਰੇ ਖਿਆਲ ਦੇ ਨਾਲ, ਉਹ ਵੀ ਛੇਤੀ ਇਹਨਾਂ ਨੇ ਗਵਾ ਬਣਾ। ਤਾਂ ਕਹਿੰਦਾ ਭਾਵ ਇਹ ਆ ਕਿ ਇਹਨਾਂ ਦੇ ਬੰਦੇ ਕਿਹੜਾ ਅਸਤੀਫਾ ਦੇਣ ਡਏ ਆ। ਕਾਮਰੇਡ ਇੰਡੀਆ ਦੇ ਸਿਆਸੀ ਨਕਸ਼ੇ ਤੋਂ ਹੁੰਝੇ ਗਏ ਲਗਭਗ। ਤਾਂ ਇਹਨਾਂ ਦੇ ਬੰਦੇ ਉਹਨਾਂ ਨੂੰ ਪੁੱਛ ਲਓ, ਚਾਹੇ ਪੋਲਿਟ ਬਿਊਰੋ ਵਾਲੇ ਹੋਣ, ਚਾਹੇ ਉਹ ਸਚਿਵ ਮੰਡਲ ਵਾਲੇ ਹੋਣ, ਉਹਨਾਂ ਨੂੰ ਪੁੱਛ ਲਓ, ਕਹਿੰਦੇ ਜੀ ਕਿ ਇਹ ਧਰਮ ਦਾ ਧਰੁਵੀਕਰਨ ਹੋ ਗਿਆ, ਤਾਂ ਕਰਕੇ ਅਸੀਂ ਹਾਰ ਗਏ ਆ, ਕੋਈ ਗੱਲ ਨਹੀਂ ਮੰਥਨ ਕਰਾਂਗੇ। ਉਹਨਾਂ ਕੋਲ ਵੀ ਹੈ, ਉਹ ਵੀ ਕੁਰਸੀਆਂ ਨੂੰ ਬਿਲਕੁਲ ਥੰਮ ਕੇ ਬੈਠੇ ਆ। ਇਹ ਨਹੀਂ ਹੈ ਵੀ ਹੋਣਾ ਸੀ ਆਪਦਾ ਟਾਲਾ ਵੱਟੀਏ, ਯੂਥ ਲੀਡਰਸ਼ਿਪ ਜਿਹੜੀ ਉਹ ਅੱਗੇ ਲਾ ਰਹੀ ਹੈ, ਉਹ ਵੀ ਕੁਰਸੀਆਂ ਨੂੰ ਚਿੰਬੜ ਕੇ ਬੈਠੇ ਆ। ਜੀ, ਇਹ ਕੁਰਸੀ ਦੀ ਪਤਾ ਨਹੀਂ ਕਿਹੜੀ ਚੀਜ਼ ਉੱਥੇ ਕਿਹੜਾ ਫੈਵੀਕੁਲ ਲਾਇਆ, ਛੱਡਦੇ ਨਹੀਂ ਆ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਸਰਕਾਰ ਬੰਦਿਆਂ ਦੀ ਕੱਟੜਵਾਦੀ ਟਰੋਲਸ ਹੋਏ ਜਿਹੜੇ ਆ ਸਰਗਰਮ, ਜਿਹੜੇ ਸਰਕਾਰੀ ਬੰਦਿਆਂ ਦੇ, ਤੇ ਫਿਲਮਕਾਰ ਨੇ ਮੋਦੀ ਕੋਲ ਲਾਈ ਗੁਹਾਰ। ਤੁਸੀਂ ਮਾੜਾ ਜਿਹਾ ਰਿਪੀਟ ਕਰੋ ਸਵਾਲ, ਆਵਾਜ਼ ਕੱਟ ਗਈ ਸੀ ਜੀ। ਸਰਕਾਰ ਬੰਦਿਆਂ ਹੀ ਕੱਟੜਵਾਦੀ ਟਰੋਲਸ ਹੋਏ ਜਿਹੜੇ ਉੱਥੇ ਸਰਗਰਮ, ਤੇ ਫਿਲਮਕਾਰ ਨੇ ਮੋਦੀ ਦੇ ਕੋਲ ਲਾਈ ਹੈ ਗੁਹਾਰ। ਹਾਂ ਬਿਲਕੁਲ, ਸਰਕਾਰ ਬੰਦਿਆਂ ਹੀ ਇਹ ਜਿਹੜੇ ਨਫ਼ਰਤੀ ਟੋਲੇ ਆ ਸਰਗਰਮ ਹੋਏ ਆ। ਸੋ ਇਹ ਥੋੜਾ ਜਿਹਾ ਹੁਣ ਚੱਲੂਗਾ। ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਦਫਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਸੀਗਾ ਨਾ, ਉਦੋਂ ਸਭ ਤੋਂ ਪਹਿਲਾਂ ਜੇ ਕੋਈ ਨਰਿੰਦਰ ਮੋਦੀ ਦੇ ਉਲਟ ਲਹਿਰ ਚੱਲੀ ਸੀਗੀ ਤਾਂ ਉਹ ਇਨਟੋਲਰੈਂਸ ਨੂੰ ਲੈ ਕੇ ਚੱਲੀ ਸੀਗੀ। ਯਾਦ ਹੋਣਾ ਜਦੋਂ ਪੁਰਸਕਾਰ ਵਾਪਸੀ ਮੁਹਿੰਮ ਚੱਲ ਪਈ। ਜੀ। ਤਾਂ ਇਹ ਚੀਜ਼ ਜਿਹੜੀ ਆ ਉਹ ਐਤਕੀ ਫਿਰ ਮੇਰੇ ਖਿਆਲ ਦੇ ਨਾਲ ਆਪਣੇ ਆਪ ਨੂੰ ਦੁਹਰਾ ਰਹੀ ਆ। ਤਾਂ ਇਹ ਮਾਮਲਾ ਕੀ ਆ ਕਿ ਇੱਕ ਬਹੁਤ ਵੱਡਾ ਫਿਲਮਕਾਰ ਆ ਅਨੁਰਾਗ ਕਸ਼ਯਪ। ਅਨੁਰਾਗ ਕਸ਼ਯਪ ਨੇ ਨਾਲੇ ਤੇ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਆ, ਤੇ ਨਾਲੇ ਇੱਕ ਸਕਰੀਨ ਸ਼ਾਟ ਆ ਜਿਹੜਾ ਉਹ ਟਵਿੱਟਰ ਤੇ ਟੈਗ ਕੀਤਾ। ਉਹਦੇ ਵਿੱਚ ਉਹਨੇ ਸਾਫ਼ ਤੌਰ ਤੇ ਕਿਹਾ, ਉਹਨੇ ਆਖਿਆ ਕਿ ਤੁਹਾਨੂੰ ਚਲੋ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਤਾਂ ਵਧਾਈ ਆ, ਪਰ ਆਹ ਕੀ ਇਹਨਾਂ ਦਾ ਰੁਖ ਹੋਇਆ, ਆਹ ਕੀ ਤਰੀਕਾ ਕਿ ਤੁਹਾਡੇ ਜਿੱਤਦਿਆਂ ਹੀ ਇਹ ਬੰਦੇ ਆ ਜਿਹੜੇ ਉਹ ਇਸ ਤਰ੍ਹਾਂ ਮੇਰੀ ਬੇਟੀ ਨੂੰ ਧਮਕੀਆਂ ਦੇ ਰਹੇ ਆ ਕਿ ਤੇਰਾ ਰੇਪ ਕਰ ਦਿਆਂਗੇ। ਉਹ ਸਕਰੀਨ ਸ਼ਾਟ ਆ ਜਿਹੜਾ ਉਹ ਪੜ੍ਹਿਆ ਨਹੀਂ ਜਾ ਸਕਦਾ, ਇੰਨਾ ਧਮਕੀ ਭਰਿਆ ਤੇ ਇੰਨਾ ਗੰਦਾ। ਮੇਰੇ ਖਿਆਲ ਦੇ ਨਾਲ ਸਾਰੀਆਂ ਸ਼ਰਮਾਂ ਦੀਆਂ ਹੱਦਾਂ ਬੰਨੇ ਇਹਨਾਂ ਨੇ ਪਾਰ ਕਰ ਦਿੱਤੇ ਆ ਜਿਹੜੇ ਨਫ਼ਰਤੀ ਲੋਕ ਆ। ਉਹ ਜਿਹੜਾ ਸਕਰੀਨ ਸ਼ਾਟ ਆ ਉਹ ਹੁਣ ਖਬਰ ਬਣ ਗਿਆ। ਵੇਖੋ ਉਹਦੇ ਤੇ ਨਰਿੰਦਰ ਮੋਦੀ ਕੀ ਐਕਸ਼ਨ ਲੈਂਦਾ, ਪਰ ਲੈਣਾ ਚਾਹੀਦਾ, ਕਿਉਂਕਿ ਜੇ ਗੱਲ ਇੱਥੋਂ ਠੱਪੀ ਨਾ ਗਈ ਤੇ ਗੱਲ ਗਾਂਹ ਤੁਰਦੀ ਜਾਣੀ ਆ। ਕਿਉਂਕਿ ਅੱਜ ਇੱਕ ਚੀਜ਼ ਹੋਰ ਵੀ ਵਾਪਰੀ ਆ ਜਿਹਦੀ ਚਰਚਾ ਜਿਹੜੀ ਆ ਉਹ ਮੀਡੀਆ 'ਚ ਤੇ ਘੱਟ ਹੋਈ ਆ। ਬੰਗਾਲ ਦੇ ਵਿੱਚ ਨਾ ਉੱਥੇ ਸ਼ਾਇਦ ਵਰਧਮਾਨ ਸੀਟ ਆ, ਵਰਧਮਾਨ ਦੁਰਗਾਪੁਰ, ਉੱਥੇ SS ਆਹਲੂਵਾਲੀਏ ਨੇ ਮੁਮਤਾਜ਼ ਨੂੰ ਹਰਾਇਆ ਜੋ TMC ਵੱਲੋਂ ਖੜੀ ਸੀਗੀ। ਤਾਂ SS ਆਹਲੂਵਾਲੀਆ ਦੀ ਜਿੱਤ ਤੋਂ ਬਾਅਦ ਉੱਥੇ ਇੱਕ ਜਲੂਸ ਕੱਢਿਆ ਗਿਆ ਭਾਰਤੀ ਜਨਤਾ ਪਾਰਟੀ ਨੇ, ਕਿਉਂਕਿ ਬੰਗਾਲ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕਮਾਲ ਕੀਤਾ। ਉੱਥੇ 18 ਸੀਟਾਂ ਲੈ ਗਏ 42 ਚੋਂ, ਜਿੱਥੇ 2 ਸੀ ਪਿਛਲੀ ਮਰਤਬਾ। ਤਾਂ ਉੱਥੇ ਜਦੋਂ ਇਹਨਾਂ ਨੇ ਉਹ ਜਿੱਤ ਦਾ ਜਲਸਾ ਕੱਢਿਆ ਤੇ ਜਲਸੇ ਦੇ ਦੌਰਾਨ ਰਸਤੇ ਦੇ ਵਿੱਚ ਪੈਂਦੇ TMC ਦੇ ਇੱਕ ਦਫ਼ਤਰ ਤੇ ਜਾ ਕੇ ਇਹਨਾਂ ਨੇ ਕਬਜ਼ਾ ਕਰ ਲਿਆ। ਇਹ ਰਿਪੋਰਟਾਂ ਆਉਣ ਡਈਆਂ। ਸੋ ਕਮਾਲ ਦੀ ਗੱਲ ਆ ਕਿ ਮਮਤਾ ਬੈਨਰਜੀ ਧਮਕੀਆਂ ਦਿੰਦੀ ਸੀਗੀ ਕਿ ਜੇ ਮੈਂ ਚਾਹਵਾਂ ਕਿ ਮੈਂ ਤੁਹਾਡੇ ਦਫ਼ਤਰਾਂ ਤੇ ਤੁਹਾਡੇ ਘਰਾਂ ਤੇ ਕਬਜ਼ੇ ਕਰ ਲੂੰਗੀ। ਤਾਂ ਸ਼ਾਇਦ ਉਹਨਾਂ ਨੂੰ ਚੇਤਾ ਆ ਗਿਆ ਲੰਘਦਿਆਂ ਕਿ ਇਹਨਾਂ ਨੇ ਧਮਕੀ ਦਿੱਤੀ ਸੀ। ਚਲੋ ਇਹਨਾਂ ਦੀ ਧਮਕੀ ਤੇ ਪੂਰੀ ਨਹੀਂ ਹੋਈ ਕਿਉਂਕਿ ਸਾਡੀ ਸਰਕਾਰ ਬਣ ਗਈ, ਹੁਣ ਅਸੀਂ ਕੰਮ ਪੂਰਾ ਕਰ ਦਈਏ। ਤਾਂ ਜੇ ਇਸ ਤਰ੍ਹਾਂ ਦੀਆਂ ਚੁਚਰੀਆਂ ਛਿੜਦੀਆਂ ਪਈਆਂ ਤੇ ਇਹਦਾ ਮਤਲਬ ਹੈ ਕਿ ਗਾਂਹ ਜਾ ਕੇ ਸਿਆਪੇ ਵੱਡੇ ਪੈ ਸਕਦੇ। ਹਾਲਾਂਕਿ TMC ਵਾਲੇ ਵੀ ਉੱਥੇ ਘੱਟ ਨਹੀਂ ਕਰਦੇ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਜਾਂ RSS ਵਾਲਿਆਂ ਨਾਲ, ਇਹਨਾਂ ਦੇ ਵੀ ਬੰਦੇ ਉੱਥੇ ਬਥੇਰੇ ਮਰੇ ਆ। ਪਰ ਇਹ ਦਬਲੀਆਂ ਝੜਪਾਂ ਉੱਥੇ ਹੁੰਦੀਆਂ ਰਹਿੰਦੀਆਂ। ਇਹ ਜਿਹੜਾ ਹੁਣ ਸਰਕਾਰ ਬਣਨ ਤੋਂ ਬਾਅਦ ਕੰਮ ਚੱਲਿਆ,
ਜੇ ਇਹਨਾਂ ਦੇ ਬੰਦਿਆਂ ਨੇ ਰੋਕਿਆ ਟੋਕਿਆ ਨਾ ਤੇ ਗਾਂ ਹੌਲੀ ਹੌਲੀ ਮੌਬ ਲਿੰਚਿੰਗ ਚ ਬਦਲ ਲੱਗੇ ਤੇ ਦੇਰ ਨਹੀਂ ਲਾਉਣੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਹੁਣ ਬੀਬੀ ਸਿੱਧੂ ਵੱਲੋਂ ਅਕਾਲੀਆਂ ਤੇ ਕਾਂਗਰਸੀਆਂ ਦੇ ਗੱਠਜੋੜ ਵਾਲਾ ਇਸ਼ਾਰਾ। ਬੀਬੀ ਨਵਜੋਤ ਕੌਰ ਸਿੱਧੂ ਮੈਦਾਨ ਚ ਆ ਜਾਂਦੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਦਾ ਗਲਾ ਗੁਲਾ ਬੈਠਾ ਹੋਵੇ, ਜਦੋਂ ਡਾਕਟਰਾਂ ਨੇ ਉਹਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੋਵੇ, ਜਾਂ ਉਹ ਜਿਹਨਾਂ ਤੋਂ ਪੁੱਛਾ ਪਛਾ ਪਾ ਲੈਂਦਾ ਉਹਨਾਂ ਨੇ ਕਿਹਾ ਹੋਵੇ ਕਿ ਹੁਣ ਸਮਾਂ ਜਿਹੜਾ ਮਾੜਾ ਚੱਲਦਾ ਪਿਆ, ਉਦੋਂ ਵੀ ਉਹ ਸ਼ਾਂਤ ਹੋ ਜਾਂਦਾ, ਪਰ ਉਹਦੀ ਜਗ੍ਹਾ ਆ ਕੇ ਲੈ ਲੈਂਦੀ ਆ ਨਵਜੋਤ ਸਿੱਧੂ। ਉਹ ਵੀ ਨਵਜੋਤ ਸਿੱਧੂ ਅਤੇ ਉਹ ਵੀ ਨਵਜੋਤ ਸਿੱਧੂ ਆ, ਬੀਬੀ ਆ ਜਾਂਦੀ ਆ ਮੈਦਾਨ ਦੇ ਵਿੱਚ। ਇਹ ਦੋਵਾਂ ਦਾ ਕਹਿ ਲਈਏ ਕਿ ਬਹੁਤ ਵਧੀਆ ਇੱਕ ਕੰਬੀਨੇਸ਼ਨ ਆ। ਵੈਸੇ ਤੇ ਕਹਿੰਦੇ ਆ ਕਿ ਮਰਦ ਔਰਤ ਜਿਹੜੇ ਉਹ ਇੱਕ ਦੂਜੇ ਦੇ ਪੂਰਕ ਆ, ਇਹ ਜੋੜੀ ਬਿਲਕੁਲ ਇਸ ਮਾਮਲੇ 'ਚ ਪਰਫੈਕਟ ਆ। ਤਾਂ ਹੁਣ ਨਵਜੋਤ ਕੌਰ ਸਿੱਧੂ ਜਿਹੜੀ ਆ ਉਹ ਆ ਗਈ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਨੇ ਨਾਲ ਦੀ ਨਾਲ ਹੀ ਮੋਰਚਾ ਖੋਲ ਦਿੱਤਾ ਸੀ ਜਿਵੇਂ ਹੀ ਨਤੀਜੇ ਆਏ ਸੀ ਕਿ ਨਵਜੋਤ ਸਿੱਧੂ ਦੇ ਖਿਲਾਫ। ਤੇ ਉਹਨੇ ਇੱਕੋ ਗੱਲ ਕਹੀ ਆ ਨਵਜੋਤ ਕੌਰ ਸਿੱਧੂ ਨੇ ਕਿ ਦੇਖੋ, ਜੇ ਸਿੱਧੂ ਉੱਥੇ ਬਠਿੰਡੇ 'ਚ ਪ੍ਰਚਾਰ ਕਰਨ ਆ ਜਾਂਦਾ ਤੇ ਕਾਂਗਰਸੀਆਂ ਨੂੰ ਅਕਾਲੀਆਂ ਹੱਥੋਂ ਹੋਰ ਵੀ ਵੱਡੀ ਹਾਰ ਦਾ ਸ਼ਿਕਾਰ ਹੋਣਾ ਪੈ ਸਕਦਾ ਸੀਗਾ। ਉਹਦੇ ਕਹਿਣ ਦਾ ਭਾਵ ਇਹ ਆ ਕਿ ਜਿੱਦਾਂ ਇਹ ਕਹਿੰਦੇ ਆ ਕਿ ਨਵਜੋਤ ਸਿੱਧੂ ਜਿੱਥੇ ਜਿੱਥੇ ਗਿਆ ਉੱਥੇ ਬੇੜਾ ਗਰਕ ਕਰ ਰਿਹਾ, ਚਾਹੇ ਉਹ ਪੰਜਾਬ ਤੋਂ ਬਾਹਰ ਗਿਆ ਚਾਹੇ ਇੱਥੇ ਪੰਜਾਬ ਦੇ ਵਿੱਚ ਉਹਨੇ ਪ੍ਰਚਾਰ ਕੀਤਾ, ਤਾਂ ਉਹਦਾ ਮੋੜਵਾ ਜਵਾਬ ਬੀਬੀ ਇਉਂ ਦੇ ਰਹੀ ਆ। ਉਹ ਕਹਿੰਦੀ ਹੈ ਕਿ ਜੇ ਸਿੱਧੂ ਨਾ ਜਾਂਦਾ ਤੇ ਹੋਰ ਵੀ ਵੱਡੇ ਮਾਰਜਨ ਦੇ ਨਾਲ ਇਹਨਾਂ ਨੇ ਹਾਰ ਜਾਣਾ ਸੀਗਾ। ਤਾਂ ਦੂਜੀ ਗੱਲ ਉਹ ਕਹਿੰਦੀ ਆ ਕਿ ਦੇਖੋ ਨਵਜੋਤ ਸਿੱਧੂ ਨੇ ਉੱਥੇ ਕੀ ਗਲਤ ਕਿਹਾ, ਉਹਨੇ ਤੇ ਕਿਹਾ ਨਾ ਕਿ ਕੁਛ ਲੋਕ ਜਿਹੜੇ ਆ ਉਹ ਕਾਂਗਰਸ ਵਿੱਚ ਰਹਿੰਦੇ ਆ, ਉਹਨਾਂ ਦੇ ਯਾਰੀ ਪੁਗਾ ਰਹੇ ਆ। ਹੁਣ ਦੱਸੋ ਇਹਨਾਂ ਨੂੰ ਮਿਰਚਾਂ ਕਾਹਦੀਆਂ ਲੱਗੀਆਂ? ਬੀਬੀ ਜਿਹੜੀ ਆ ਉਹ ਉਲਟਾ ਇਹਨਾਂ ਨੂੰ ਸਵਾਲ ਕਰਦੀ ਪਈ ਆ। ਹਾਲਾਂਕਿ ਜਿਵੇਂ ਹੀ ਅੱਜ ਨਵਜੋਤ ਕੌਰ ਸਿੱਧੂ ਮੈਦਾਨ ਚ ਆਈ, ਉੱਧਰੋਂ ਕੈਪਟਨ ਦੇ ਘਰੋਂ ਵੀ ਮੈਦਾਨ ਚ ਆਈ ਪਈ ਸੀ, ਉਹਨੇ ਵੀ ਨਵਜੋਤ ਸਿੱਧੂ ਨੂੰ ਚੰਗੀਆਂ ਚੋਭਾਂ ਲਾਈਆਂ। ਤਾਂ ਦੂਜੇ ਇਹਨੇ ਹੋਰ ਵੀ ਸਵਾਲ ਖੜੇ ਕੀਤੇ ਆ। ਬੀਬੀ ਕਹਿੰਦੀ ਹੈ ਕਿ ਜੇ ਉਹਨੇ ਆਪਣੇ ਮਹਿਕਮੇ ਦੇ ਕੰਮ ਨਹੀਂ ਸੀ ਕੀਤੇ ਤਾਂ ਫਿਰ ਤੁਸੀਂ ਆ ਜਿਹੜੀਆਂ ਮਿਊਨਿਸਪਲ ਵਾਲੀਆਂ ਚੋਣਾਂ ਸੀ ਉਹ ਕਿਵੇਂ ਜਿੱਤ ਗਏ? ਉਦੋਂ ਤੇ ਤੁਸੀਂ ਜਾਂ ਫਿਰ ਜਿੱਤ ਪ੍ਰਾਪਤ ਕਰ ਲਈ ਆ। ਤੇ ਦੂਜੀ ਗੱਲ ਇਹ ਆ ਕਿ ਪੈਸਾ ਜਿਹੜਾ ਉਹ ਸੈਂਟਰ ਤੋਂ ਆਉਂਦਾ ਜਾਂ ਤੁਹਾਡਾ ਇੱਥੋਂ ਆਉਂਦਾ, ਸਿੱਧੂ ਨੇ ਕੋਈ ਆਪਣੇ ਘਰੋਂ ਤਾਂ ਨਹੀਂ ਲਾਉਣਾ। ਤੁਹਾਡੇ ਆਪਣੇ ਅਫਸਰ ਆ, ਤੁਹਾਡੇ ਆਪਣੇ ਮੇਅਰ ਆ, ਉਹ ਪੈਸੇ ਜਿਹੜੇ ਵਿਕਾਸ ਕਾਰਜ ਦੇ ਉਹ ਸਾਰਿਆਂ ਦੇ ਨਾਲ ਮਿਲ ਕੇ ਲੱਗਦੇ ਆ। ਸੋ ਇਸ ਮਾਮਲੇ 'ਚ ਵੀ ਬੀਬੀ ਸਿੱਧੂ ਨੇ ਸਫਾਈ ਦਿੱਤੀ ਆ। ਤੇ ਲੱਗਦਾ ਇਹੋ ਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਜੰਗ ਆ ਕਲੇਸ਼ ਵਾਲੀ, ਇਹ ਹੋਰ ਵੀ ਭਖੂਗੀ, ਇਹ ਮਿਟਣੀ ਨਹੀਂ, ਇਹ ਇੱਥੇ ਟਿਕਣੀ ਨਹੀਂ ਹੈ, ਇਹ ਹੋਰ ਅੱਗੇ ਜਾਊਗੀ। ਕਿਉਂਕਿ ਜਿਸ ਤਰੀਕੇ ਨਾਲ ਨਵਜੋਤ ਕੌਰ ਸਿੱਧੂ ਅੱਗੇ ਆਈ ਹੈ, ਨਵਜੋਤ ਸਿੱਧੂ ਇੰਤਜ਼ਾਰ ਕਰਦਾ ਪਿਆ ਕਿ ਕਦੋਂ ਲੋਹਾ ਗਰਮ ਹੋਊ, ਕਦੋਂ ਮੈਂ ਚੱਕ ਕੇ ਘਾਣ ਮਾਰੂ, ਕਿਉਂਕਿ ਥੋੜਾ ਤੇ ਆਮ ਬੰਦੇ ਮਾਰਦੇ ਆ ਨਾ, ਲੋਹਾ ਗਰਮ ਹੋਵੇ ਤੇ ਮਾਰਦੇ ਥੋੜਾ, ਉਹ ਜਦੋਂ ਮਾਰਦਾ ਸਿੱਧੂ ਉਹਦੇ ਵੱਡਾ ਘਾਣ ਹੀ ਮਾਰਦਾ। ਤਾਂ ਇਸ ਕਰਕੇ ਉਹ ਇੰਤਜ਼ਾਰ ਕਰਦਾ ਪਿਆ, ਬੀਬੀ ਗਰਾਊਂਡ ਦੇ ਵਿੱਚ ਆ। ਤਾਂ ਇਹਦਾ ਮਤਲਬ ਇਹੋ ਹੀ ਆ ਕਿ ਸਿੱਧੂ ਫੈਮਿਲੀ ਜਿਹੜੀ ਉਹ ਇਸ ਵੇਲੇ ਨਾਲੇ ਇੱਕ ਪਾਸੇ ਬਾਜ਼ ਅੱਖ ਰੱਖੀ ਬੈਠੀ ਹਾਲਾਤ ਤੇ, ਦੂਸਰੇ ਪਾਸੇ ਉਹ ਇਹਨਾਂ ਦੇ ਨਾਲ ਸਿੱਜਣ ਦਾ ਪੂਰਾ ਮਨ ਵੀ ਬੜਾ ਬੈਠੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਹੁਣ ਜਿਹੜੀ ਪ੍ਰਨੀਤ ਕੌਰ ਦੇ ਖਿਲਾਫ ਹਾਈ ਕੋਰਟ ਜਾਣਗੇ ਡਾਕਟਰ ਗਾਂਧੀ। ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਦੋ ਚੀਜ਼ਾਂ ਕਹੀਆਂ ਨੇ। ਇੱਕ ਤੇ ਇਹ ਆ ਕਿ ਜਿਹੜੀ ਮੈਂ ਸ਼ਰਾਬ ਫੜਵਾਈ ਸੀਗੀ ਉਹ ਸ਼ਰਾਬ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੈਂ ਜਾਊਂਗਾ ਹੁਣ ਹਾਈ ਕੋਰਟ ਦੇ ਵਿੱਚ। ਦੂਜਾ ਇਹਨਾਂ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਕਾਰਨ ਜਿਹੜਾ ਉਹ ਮਸ਼ੀਨਾਂ 'ਚ ਗੜਬੜੀ ਆ। ਸੋ ਉਹਨਾਂ ਨੇ ਵੱਡੀਆਂ ਗੱਲਾਂ ਕਹੀਆਂ। ਤਾਂ ਇਹਨਾਂ ਦਾ ਤਰਕ ਇਹੋ ਹੀ ਆ ਕਿ EVM ਦੇ ਵਿੱਚ ਵੱਡੇ ਪੱਧਰ ਤੇ ਗੜਬੜੀ ਹੋਈ ਹੈ, ਇਸੇ ਕਰਕੇ ਹੀ ਇਹਨਾਂ ਨੇ ਏਡਾ ਵੱਡਾ ਮੈਂਡੇਟ ਜਿਹੜਾ ਉਹ ਹਾਸਲ ਕੀਤਾ ਵਾ। ਤੇ ਦੂਸਰੇ ਪਾਸੇ ਇਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਪਛੜਿਆ ਵਰਗ ਦਲਿਤ ਮੁਸਲਮਾਨ ਜਿਹੜੇ ਸੀਗੇ ਉਹ ਨਰਿੰਦਰ ਮੋਦੀ ਦੇ ਖਿਲਾਫ ਸੀਗੇ। ਇਸ ਤੋਂ ਇਲਾਵਾ ਨੋਟਬੰਦੀ, GST ਜਾਂ ਹੋਰ ਇਹਨਾਂ ਦੀਆਂ ਜਿਹੜੀਆਂ ਫੇਲੀਅਰ ਸੀਗੀਆਂ ਉਹਨਾਂ ਤੇ ਲੋਕ ਨਾਰਾਜ਼ ਸੀਗੇ, ਪਰ ਫਿਰ ਵੀ ਭਾਰਤੀ ਜਨਤਾ ਪਾਰਟੀ ਜਿੱਤ ਗਈ ਆ। ਇਹਦਾ ਮਤਲਬ ਹੈ ਜਿਹੜੀ ਇਹ ਜਿੱਤ ਆ ਇਹ ਕਿਤੇ ਨਾ ਕਿਤੇ ਗੜਬੜੀ ਕਰਕੇ ਹਾਸਲ ਕੀਤੀ ਗਈ ਆ। ਸੋ ਇਹ ਇਹਨਾਂ ਦਾ ਫਰਕ ਆ। ਇਹ ਹੁਣ ਕਹਿੰਦੇ ਆ ਕਿ ਅਸੀਂ ਹਾਈ ਕੋਰਟ 'ਚ ਜਾਵਾਂਗੇ ਚੋਣ ਕਮਿਸ਼ਨ ਦੇ ਖਿਲਾਫ, ਕਿਉਂਕਿ ਜਿਹੜੀ ਸ਼ਰਾਬ ਫੜੀ ਗਈ ਸੀਗੀ ਗਡਾਊਨ ਦੇ ਵਿੱਚੋਂ, ਗੋਦਾਮ ਦੇ ਵਿੱਚੋਂ, ਉਹਦੇ ਤੇ ਕਾਰਵਾਈ ਚੋਣ ਕਮਿਸ਼ਨ ਨੇ ਵਕਤ ਰਹਿੰਦਿਆਂ ਨਹੀਂ ਕੀਤੀ। ਸੋ ਇਹ ਇਹਨਾਂ ਦਾ ਅਧਿਕਾਰ ਹੈ ਡਾਕਟਰ ਧਰਮਵੀਰ ਗਾਂਧੀ ਦਾ, ਇਹ ਜਿੱਥੇ ਮਰਜ਼ੀ ਜਾ ਸਕਦੇ ਆ। ਵੈਸੇ ਇਹਨਾਂ ਦੇ ਨਾਲ ਹਮਦਰਦੀ ਵੀ ਆ। ਇਹ ਸਾਫ਼ ਸੁਥਰੀ ਰਾਜਨੀਤੀ ਕਰਨ ਵਾਲੇ ਸ਼ਖਸ ਸਨ ਜਿਹੜੇ ਕਿ ਡਿਫੀਟ ਹੋ ਗਏ, ਜਿਹੜੇ ਕਿ ਹਾਰ ਗਏ। ਪਰ ਇੱਕ ਚੀਜ਼ ਜਿਹੜੀ ਆ ਉਹ
ਡਾਕਟਰ ਧਰਮਵੀਰ ਗਾਂਧੀ ਹੋਰੀ ਭੁੱਲਦੇ ਪਏ ਕਿ ਜਿਹੜੀਆਂ ਮਸ਼ੀਨਾਂ ਦੀ ਤੁਸੀਂ ਗੱਲ ਕਰਦੇ ਹੋ, ਐਤਕੀ ਕਾਂਗਰਸ ਨੇ ਬਿਲਕੁਲ ਦੰਦ ਤੋਂ ਦੰਦ ਨਹੀਂ ਚੱਕਿਆ। ਫਿਰ ਸਮਾਜਵਾਦੀਆਂ ਨੇ ਰੌਲਾ ਨਹੀਂ ਪਾਇਆ। ਹਾਂ, ਮਾਇਆਵਤੀ ਜ਼ਰੂਰ ਬੋਲੀ ਆ, ਤਾਂ ਬਹੁਤੇ ਜਿਹੜੇ ਹਾਰੇ ਹੋਏ ਵੱਡੇ ਘਾਗ ਸਿਆਸਤਦਾਨ ਸੀ ਉਹ ਐਤਕੀ ਚੁੱਪ ਕਰ ਗਏ। ਉਹਦਾ ਕਾਰਨ ਸੀ, ਕਾਰਨ ਇਹ ਆ ਕਿ ਸੁਪਰੀਮ ਕੋਰਟ ਨੇ ਇੱਕ ਵਾਰੀ ਇਹਨਾਂ ਦੀ ਪਟੀਸ਼ਨ ਜਿਹੜੀ ਆ ਉਹ ਬੇਤੁਕੀ ਕਰਾਰ ਦੇ ਕੇ ਖਾਰਜ ਕਰ ਦਿੱਤੀ ਸੀ। ਉਸ ਤੋਂ ਪਹਿਲਾਂ ਇੱਕ ਫੈਸਲਾ ਦਿੱਤਾ ਸੀਗਾ ਕਿ ਹਰੇਕ ਹਲਕੇ ਦੇ ਵਿੱਚੋਂ 5-5 ਵੀਵੀਪੈਟ ਦਾ ਮਿਲਾਨ ਜਿਹੜਾ ਉਹ ਈਵੀਐਮ ਦੇ ਨਾਲ ਕੀਤਾ ਜਾਊਗਾ। ਤਾਂ ਜਿਹੜਾ ਮਿਲਾਨ ਹੋਇਆ ਰਾਜਕਰਨਵੀਰ ਸਿੰਘ ਜੀ, ਉਹ ਹੈਰਾਨ ਕਰਨ ਵਾਲਾ ਹੈ ਕਿ ਪੂਰੇ ਇੰਡੀਆ ਦੇ ਵਿੱਚ ਸਿਰਫ ਇੱਕ ਵੀਵੀਪੈਟ ਦੇ ਵਿੱਚ ਖਾਮੀ ਪਾਈ ਗਈ ਆ। ਉਹ ਵੀ ਦੱਸਦੇ ਆ ਕਿ ਜਦੋਂ ਮੌਕ ਪੋਲ ਹੁੰਦੀ ਆ ਉਸ ਤੋਂ ਬਾਅਦ ਉਹ ਕਰਨੀ ਹੁੰਦੀ ਹੈ, ਫਾਰਮੈਟ ਕਰਦੇ ਆ, ਜਿਹੜੀ ਤੁਹਾਨੂੰ ਬਿਹਤਰ ਪਤਾ ਹੈ, ਤਾਂ ਉਹ ਜਿਹੜਾ ਪ੍ਰੋਗਰਾਮਿੰਗ ਫਾਰਮੈਟ ਕਰਨ ਵਾਲਾ ਹੁੰਦਾ ਪ੍ਰੋਗਰਾਮ, ਉਹ ਨਹੀਂ ਕੀਤਾ, ਤਾਂ ਉਹ ਵੀ ਵਿੱਚ ਜਿਹੜਾ ਕਾਊਂਟ ਹੋ ਗਿਆ। ਸੋ ਪੂਰੇ ਭਾਰਤ ਦੇ ਵਿੱਚ ਜਿਹੜਾ ਮਿਲਾਨ ਹੋਇਆ ਵਾ ਉਹਦੇ ਵਿੱਚ ਇੱਕੋ ਇੱਕ ਈਵੀਐਮ ਤੇ ਵੀਵੀਪੈਟ ਦਾ ਅੰਕੜਾ ਜਿਹੜਾ ਉਹ ਥੋੜਾ ਜਿਹਾ ਗੜਬੜੀ ਵਾਲਾ ਹੈ। ਤਾਂ ਇਹਦਾ ਮਤਲਬ ਆ ਕਿ ਜੋ ਮਿਲਾਨ ਤੈਅ ਕੀਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਉਹ ਸਹੀ ਪਾਇਆ ਗਿਆ। ਤਾਂ ਜਦੋਂ ਤੁਸੀਂ ਇਸ ਆਧਾਰ ਤੇ ਜਾਣਦੇ ਹੋ ਕਿ ਜੀ ਈਵੀਐਮ ਗੜਬੜੀ ਦਾ ਸ਼ਿਕਾਰ ਹੋਈ ਹੈ, ਤਾਂ ਉੱਥੇ ਜਾ ਕੇ ਜਦੋਂ ਉਹ ਡਾਟਾ ਰੱਖਣਗੇ, ਜਿਹੜੀ ਮਰਜ਼ੀ ਕੋਰਟ ਤੇ ਚਲੇ ਜਾਓ, ਫਿਰ ਇਸ ਮਾਮਲੇ 'ਚ ਤੁਹਾਨੂੰ ਕਿਤੇ ਵੀ ਜਿੱਤ ਨਹੀਂ ਮਿਲਣੀ, ਕਿਉਂਕਿ ਡਾਟਾ ਜਿਹੜਾ ਉਹ ਸੁਪਰੀਮ ਕੋਰਟ ਦੇ ਮੁਤਾਬਕ ਬਿਲਕੁਲ ਸਹੀ ਹੋਊਗਾ, ਦਰੁਸਤ ਹੋਊਗਾ। ਰਹੀ ਦੂਸਰੀ ਗੱਲ ਹੈ ਚੋਣ ਕਮਿਸ਼ਨ ਦੀ, ਚੋਣ ਕਮਿਸ਼ਨ ਬਾਰੇ ਤੇ ਜਿੰਨਾ ਕੁਛ ਕਹਿ ਲਈਏ ਥੋੜਾ ਵਾ, ਬਹੁਤ ਕਿੱਸੇ ਆ ਚੋਣ ਕਮਿਸ਼ਨ ਦੇ। ਚੋਣ ਕਮਿਸ਼ਨ ਨੇ ਤੇ ਇਸ ਵਾਰੀ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਗੰਢੇ ਗਾਲ ਦਿੱਤੇ ਆ, ਜਿਵੇਂ ਆਪਾਂ ਪੰਜਾਬੀ ਦੁਖੀ ਹੋ ਕੇ ਕਹਿੰਦੇ ਆ ਨਾ, ਫਲਾਣੇ ਨੇ ਗੰਢੇ ਗਾਲ ਦਿੱਤੇ ਆ। ਤਾਂ ਚੋਣ ਕਮਿਸ਼ਨ ਨੇ ਬਿਲਕੁਲ ਢਿੱਲਾ ਰਵੱਈਆ ਅਖਤਿਆਰ ਕੀਤਾ ਇਸ ਮਾਮਲੇ 'ਚ, ਜੋ ਡਾਕਟਰ ਧਰਮਵੀਰ ਗਾਂਧੀ ਵੀ ਕਹਿ ਰਿਹਾ। ਕੁਲਕਲੀ ਕਾਰਵਾਈ ਕਰਨੀ ਚਾਹੀਦੀ ਸੀਗੀ, ਪਰ ਹੁਣ ਕਾਰਵਾਈ ਕਦੋਂ ਇਹਨਾਂ ਨੇ ਕਰਨੀ ਹੈ ਤੇ ਕਦੋਂ ਕਰਨੀ ਹੈ, ਜਦੋਂ ਇਲੈਕਸ਼ਨ ਲੰਘ ਹੀ ਗਿਆ। ਤਾਂ ਹੁਣ ਬਹੁਤੀ ਉਮੀਦ ਨਹੀਂ ਹੈ, ਡਾਕਟਰ ਧਰਮਵੀਰ ਗਾਂਧੀ ਨੂੰ ਕੌੜਾ ਘੁੱਟ ਭਰਨਾ ਪਊਗਾ। ਪਰ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਵਾਕਈ ਐਤਕੀ ਮੇਰੇ ਖਿਆਲ ਦੇ ਨਾਲ ਸਾਰੇ ਰਿਕਾਰਡ ਤੋੜ ਗਈ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਰਿਕਾਰਡ ਹੋਰ ਵੀ ਤੋੜੂਗੀ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹਾਰ ਮਗਰੋਂ ਮਨਪ੍ਰੀਤ ਦੇ ਖਲਨਾਇਕ ਬਣਨ ਤੇ ਰਾਜਾ ਵੜਿੰਗ ਨੂੰ ਨਹੀਂ ਯਕੀਨ। ਠੀਕ ਹੈ, ਯਕੀਨ ਕਾਇਮ ਰੱਖਿਆ, ਕਿਉਂਕਿ ਦੇਖੋ ਰਾਜਕਰਨਵੀਰ ਸਿੰਘ ਜੀ, ਇੱਥੇ ਚਰਚਾ ਕੀ ਆ ਕਿ ਅਸਲ ਦੇ ਵਿੱਚ ਜਿਹੜੀ ਰਾਜਾ ਵੜਿੰਗ ਦੀ ਹਾਰ ਹੋਈ ਆ ਇਹ ਇਹਨਾਂ ਕਰਕੇ ਹੋਈ ਆ, ਮਨਪ੍ਰੀਤ ਬਾਦਲ ਹੋਰਾਂ ਕਰਕੇ। ਕੁਛ ਲੋਕ ਤੇ ਸਿੱਧਾ ਸਿੱਧਾ ਕਹਿੰਦੇ ਆ ਕਿ ਮਨਪ੍ਰੀਤ ਬਾਦਲ ਅੰਦਰੋਂ ਢਿੱਡੋਂ ਬੇਈਮਾਨ ਸੀਗਾ, ਕੈਪਟਨ ਵੀ ਢਿੱਡੋਂ ਬੇਈਮਾਨ ਸੀਗਾ ਕਿ ਰਾਜਾ ਵੜਿੰਗ ਜਿੱਤਣਾ ਨਹੀਂ ਚਾਹੀਦਾ। ਤਾਂ ਸਿੱਧੇ ਤੌਰ ਤੇ ਕਾਂਗਰਸੀਆਂ ਦੇ ਵਿੱਚ ਵੀ ਚਰਚਾ ਚੱਲਣ ਡਈ ਆ, ਔਨ ਦੀ ਰਿਕਾਰਡ ਨਾ ਸਹੀ, ਅਸੀਂ ਕਿਉਂਕਿ ਸੁਣਦੇ ਰਹਿੰਦੇ ਆ, ਆਫ ਦੀ ਰਿਕਾਰਡ ਇਹਨਾਂ ਦੇ ਵਿੱਚ ਵੀ ਕਲੇਸ਼ ਚੱਲਦਾ ਪਿਆ। ਬਹੁਤ ਕਰੀਬੀ ਆ ਇੱਕ ਸ਼ਖਸ, ਮੇਰਾ ਵੀ ਨਿੱਜੀ ਤੌਰ ਤੇ ਮਿੱਤਰ ਆ, ਉਹਨੇ ਅੱਜ ਆਪਣੇ ਫੇਸਬੁੱਕ ਤੇ ਬਕਾਇਦਾ ਇਸ ਬਾਬਤ ਸਟੇਟਸ ਵੀ ਪਾਇਆ ਕਿ ਜੋ ਦਾ ਜਿਹੜਾ ਨਾਂ ਲਿਆ ਜਾ ਰਿਹਾ ਮਨਪ੍ਰੀਤ ਬਾਦਲ ਦਾ, ਉਹ ਬਿਲਕੁਲ ਗਲਤ ਆ, ਕਿਉਂਕਿ ਉਹਨੇ ਬਹੁਤ ਮਿਹਨਤ ਕੀਤੀ ਆ। ਸੋ ਅਸਲ ਦੇ ਵਿੱਚ ਬਠਿੰਡੇ 'ਚ ਜੋ ਸਾਲਿਆਂ ਦੀ ਇੱਕ ਉੱਥੇ ਕਹਿ ਸਕਦੇ ਆ ਨਾ, ਜੋ ਟੱਕਰ ਚੱਲਦੀ ਪਈ ਸੀ, ਇੱਕ ਪਾਸੇ ਸੁਖਵੀਰ ਦਾ ਸਾਲਾ, ਇੱਕ ਪਾਸੇ ਮਨਪ੍ਰੀਤ ਦਾ ਸਾਲਾ, ਤਾਂ ਉਹ ਸਾਲਿਆਂ ਦਾ ਵੀ ਕਾਲਾ ਮਾਲਾ ਕਿਤੇ ਨਾ ਚਰਚਾ 'ਚ ਬਣਦਾ। ਤਾਂ ਹੁਣ ਇਹਦੇ ਵਿੱਚ ਕੁਛ ਚਰਚਾਵਾਂ ਚੱਲਦੀਆਂ ਸੀਗੀਆਂ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਜੀ ਅੰਦਰ ਖਾਤੇ ਆ ਜਿਹੜਾ ਉਹ ਰਾਜਾ ਵੜਿੰਗ ਦੇ ਉਲਟ ਜ਼ੋਰ ਲਾਇਆ। ਤਾਂ ਰਾਜਾ ਵੜਿੰਗ ਨੇ ਇਹਨਾਂ ਖਬਰਾਂ ਨੂੰ ਨਿਰਾਧਾਰ ਦੱਸਿਆ, ਨਿਰਮੂਲ ਦੱਸਿਆ। ਉਹਨੇ ਕਿਹਾ ਕਿ ਮੈਂ ਮੰਨਦਾ ਮਨਪ੍ਰੀਤ ਬਾਦਲ ਦਾ ਕੋਈ ਵੀ ਇਹੋ ਜਿਹਾ ਮੈਂ ਕੰਮ ਨਹੀਂ ਕਹਿ ਸਕਦਾ ਜੋ ਹਾਰ ਦਾ ਕਾਰਨ ਬਣਿਆ ਹੋਵੇ। ਤੇ ਉਹਨੇ ਕਿਹਾ ਕਿ ਜੋ ਸ਼ੁਰੂ 'ਚ ਸਿੱਧੂ ਤੇ ਕੈਪਟਨ ਦਾ ਵਿਵਾਦ ਭਖਿਆ, ਇਹਦੇ ਤੇ ਵੀ ਮੈਂ ਨਹੀਂ ਕੁਛ ਵੀ ਬੋਲਣਾ, ਸਾਡਾ ਉਹਨਾਂ ਦਾ ਆਪੋ ਵਿੱਚ ਦਾ ਮਸਲਾ। ਉਹ ਇੱਥੇ ਆਇਆ ਸੀਗਾ ਬਠਿੰਡੇ ਦੇ ਵਿੱਚ ਧੰਨਵਾਦੀ ਦੌਰਾ ਕਰਨ, ਇੱਥੇ ਸਵਾਲ ਕੁਛ ਉਹਨੂੰ ਪੁੱਛੇ ਗਏ ਆ। ਬਹੁਤੇ ਸਵਾਲਾਂ ਤੇ ਰਾਜੇ ਵੜਿੰਗ ਨੇ ਇਸ ਵਾਰੀ ਹਮਲਾਵਰਤਾ ਨਹੀਂ ਦਿਖਾਈ ਜਿੱਦਾਂ ਉਹ ਹਮਲਾਵਰ ਹੋ ਜਾਂਦਾ। ਐਤਕੀ ਉਹਦੀ ਹਮਲਾਵਰਤਾ ਥੋੜੀ ਜਿਹੀ ਸੀਗੀ ਜਿਹੜੀ ਉਹ ਡਰਾਮੇ 'ਚ ਤਬਦੀਲ ਹੋ ਚੁੱਕੀ ਸੀਗੀ, ਯਾਨੀ ਕੰਪੇਨ ਓਵਰ ਹੋ ਗਈ ਆ। ਤਾਂ ਹੁਣ ਲੀਡਰਾਂ ਦਾ ਲਹਿਜ਼ਾ ਲਿਆਕਤ ਜਿਹੜੀ ਆ ਉਹ ਵੀ ਥੋੜੀ ਜਿਹੀ ਪਰਤਾਈ ਆ। ਤਾਂ ਦੂਜੀ ਚੀਜ਼ ਇਹ ਆ ਕਿ ਰਾਜਾ ਵੜਿੰਗ ਨੇ ਸ਼ੁਕਰਾਨਾ ਕੀਤਾ ਸਾਰੇ ਵੋਟਰਾਂ ਦਾ, ਕਹਿੰਦਾ ਕਿ ਐਡੀ ਵੱਡੀ ਟੱਕਰ ਦੇ ਪਾਇਆ ਜੇ ਮੈਂ, ਤਾਂ ਉਹ ਇਹਨਾਂ ਵੋਟਰਾਂ ਦੇ ਕਰਕੇ ਹੀ ਸੰਭਵ ਹੋਈ ਆ। ਪਰ ਦੂਸਰੇ ਪਾਸੇ ਚਲੋ ਇਹ ਤੇ ਪੱਤਰਕਾਰਾਂ ਦੇ ਮੱਥੇ ਵੀ ਲੱਗੇ, ਸਾਰਾ ਕੁਛ ਹੋਇਆ। ਤੇ ਉਧਰ ਦੂਜੇ ਪਾਸੇ ਅੱਜ ਛਾਬੜਾ ਪੈਲਸ ਦੇ ਵਿੱਚ ਉੱਥੇ ਇੱਕ ਪ੍ਰੋਗਰਾਮ ਰੱਖਿਆ ਸੀਗਾ
ਮਨਪ੍ਰੀਤ ਬਾਦਲ ਵੀ ਸੀਗਾ, ਉਹਨੇ ਵਰਕਰਾਂ ਦੇ ਨਾਲ ਮੀਟਿੰਗ ਕਰਨੀ ਸੀ। ਪੱਤਰਕਾਰਾਂ ਆਖਿਆ ਕਿ ਚਲੋ ਮੰਤਰੀ ਸਾਹਿਬ ਆਪਾਂ 2-4 ਗੱਲਾਂ ਕਰ ਲਈਏ, ਹੁਣ ਮਿਲੇ ਤੇ ਆਏ ਆ ਤੇ ਆ ਜਾਓ ਕਿਤੇ ਬੈਠੀਏ। ਉਹਨਾਂ ਨੂੰ ਕੁਰਸੀ ਤੇ ਬਹਾ ਕੇ ਦੱਸਦੇ ਆ ਕਿ ਇਹ ਕੈਬਨਿਟ ਦਾ ਜਿਹੜਾ ਗਲਬ ਆ, ਇਹ ਸ਼ੇਰਾਂ ਵਾਲਾ ਝੋਲਾ ਗਲ ਚ ਪਾ ਕੇ ਤੇ ਪਿਛਲੇ ਦਰਵਾਜ਼ੇ ਥਾਣੀ ਨਿਕਲ ਗਿਆ। ਤੇ ਪੱਤਰਕਾਰ ਮਜ਼ਾਕ ਕਰਦੇ ਸੀ, ਉਹ ਕਹਿੰਦੇ ਅਸੀਂ ਕਿਹੜਾ ਸਵਾਲ ਪੁੱਛਣੇ ਸੀ ਮੰਤਰੀ ਨੂੰ, ਅਸੀਂ ਤੇ ਇਹ ਵੇਖਣਾ ਹੈ ਤਾਂ ਕਿ ਸਿਆਸੀ ਮੌਤ ਪਿੱਛੋਂ ਬੰਦੇ ਦੇ ਨਵਾਂ ਦਾ ਰੰਗ ਕਿਹੋ ਜਿਹਾ ਹੁੰਦਾ। ਇਹ ਚਰਚਾ ਚੱਲਦੀ ਰਹੀ ਆ। ਰਾਜਾ ਵੜਿੰਗ ਹਾਰ ਕੇ ਵੀ ਪੱਤਰਕਾਰਾਂ ਦੇ ਸਾਹਮਣੇ ਆਇਆ ਤੇ ਜੋ ਸ਼੍ਰੀਮਾਨ ਮੰਤਰੀ ਆ ਉਹ ਦੱਸਦੇ ਕਿ ਪੱਤਰਕਾਰਾਂ ਤੋਂ ਅੱਜ ਤਾਲਾ ਵੱਟ ਗਿਆ। ਦਿਨ ਭਰ ਚਰਚਾ ਜਿਹੜੀ ਆ ਉਹ ਚੱਲਦੀ ਰਹੀ ਆ। ਇਹ ਗਿਣਤੀਆਂ ਮਿਣਤੀਆਂ ਹੋ ਰਹੀਆਂ ਨੇ ਕਿ ਕੀ ਕਾਰਨ ਰਹੇ ਆ ਰਾਜਾ ਵੜਿੰਗ ਦੀ ਹਾਰ ਦੇ। ਪਰ ਰਾਜਾ ਵੜਿੰਗ ਦੀ ਹਾਰ ਦਾ ਇੱਕ ਵੱਡਾ ਕਾਰਨ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਪਹਿਲਾਂ ਹੀ ਜੀ ਕਿ ਲੰਬੀ ਨੇ ਰਹਿਣਾ ਹੀ ਰਹਿਣਾ। ਲੰਬੀ ਇਸ ਵਾਰੀ ਵੀ ਰਹੀ ਹੈ, ਇੱਕ ਬਹੁਤ ਵੱਡਾ ਉਹਨੇ ਰੋਲ ਅਦਾ ਕੀਤਾ ਤੇ ਲੰਬੀ ਦੇ ਵਿੱਚ ਮਨਪ੍ਰੀਤ ਬਾਦਲ ਨੇ ਕੱਖ ਨਹੀਂ ਕੀਤਾ। ਜੇ ਮਨਪ੍ਰੀਤ ਬਾਦਲ ਕੋਸ਼ਿਸ਼ ਕਰਦਾ ਮੰਤਰੀ ਬਣਨ ਤੋਂ ਬਾਅਦ ਤਾਂ ਹੋ ਸਕਦਾ ਸੀਗਾ ਕਿ ਲੀਡ ਟੁੱਟ ਜਾਂਦੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੇ ਉਦੋਂ ਦਾ ਹੀ ਇੱਥੇ ਤੁਰਿਆ ਫਿਰਦਾ। ਯਾਨੀ ਕਹਿਣ ਦਾ ਭਾਵ ਹੈ ਕਿ ਮਨਪ੍ਰੀਤ ਬਾਦਲ ਨੇ ਲੰਬੀ ਚ ਤੇ ਕਦੇ ਰੁਚੀ ਵੈਸੇ ਵੀ ਨਹੀਂ ਵਿਖਾਈ ਤੇ ਬਠਿੰਡੇ ਦੇ ਵਿੱਚ ਜਿਹੜੀ ਵੋਟ ਘਟੀ ਆ ਉਹਦੀ ਘੱਟੋ ਘੱਟ ਨੈਤਿਕ ਤੌਰ ਤੇ, ਦੇਖੋ ਮੈਂ ਨਹੀਂ ਕਹਿੰਦਾ ਕਿ ਅੰਦਰ ਖਾਤੇ ਜ਼ੋਰ ਲੱਗਿਆ ਜਾਂ ਨਹੀਂ ਲੱਗਿਆ, ਜਿਹੜੀ ਚੀਜ਼ ਆਪਣੇ ਔਨ ਰਿਕਾਰਡ ਨਹੀਂ ਹੈ, ਪਰ ਘੱਟੋ ਘੱਟ ਮਨਪ੍ਰੀਤ ਬਾਦਲ ਨੂੰ ਸਾਹਮਣੇ ਆ ਕੇ ਜ਼ਿੰਮੇਵਾਰੀ ਤਾਂ ਲੈਣੀ ਚਾਹੀਦੀ ਆ ਕਿ ਬਠਿੰਡਾ ਸ਼ਹਿਰੀ ਮੇਰਾ ਹਲਕਾ ਸੀਗਾ, ਇਹਦੇ ਵਿੱਚੋਂ ਵੋਟ ਘੱਟ ਜਾਣੀ ਕਾਂਗਰਸ ਦੀ ਜਿੱਥੇ ਲੀਡ ਹੁੰਦੀ ਸੀਗੀ, ਉਹਦੇ ਲਈ ਕਿਤੇ ਨਾ ਕਿਤੇ ਸਾਡੀਆਂ ਨੀਤੀਆਂ ਜਾਂ ਕਿਤੇ ਨਾ ਕਿਤੇ ਸਾਡੀਆਂ ਕਾਰਕਰਦੀਆਂ ਜ਼ਿੰਮੇਵਾਰ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਠੀਕ ਸੀਗੀਆਂ, ਪਰ ਐ ਛੁਪ ਕੇ ਲੁਕ ਕੇ ਚਲੇ ਜਾਣਾ ਠੀਕ ਨਹੀਂ ਹੈ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਸੰਸਦੀ ਚੋਣ ਦੇ ਮਗਰੋਂ ਪੰਜਾਬ ਵਿੱਚ 7 ਜਿਮਣੀ ਚੋਣਾਂ ਦੀ ਤਿਆਰੀ। ਇੱਥੇ ਫਿਰ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਵਾਲਾ ਹੀ ਹੈ ਕੰਮ। ਇੱਕ ਮੁੱਠ ਚੱਕ ਦੂਜੀ ਤਿਆਰ, ਇਲੈਕਸ਼ਨ ਆ, ਵਿੱਚੋਂ ਮਿਊਨਸਿਪਲ ਵਾਲੇ ਇਲੈਕਸ਼ਨ ਆ ਗਏ, ਫਿਰ ਉਸ ਤੋਂ ਬਾਅਦ ਸਰਪੰਚੀ ਵਾਲੇ ਇਲੈਕਸ਼ਨ ਆ ਗਏ, ਉਸ ਤੋਂ ਬਾਅਦ ਸੰਸਦੀ ਇਲੈਕਸ਼ਨ ਆ ਗਏ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਕਮੇਟੀ ਵਾਲੇ ਇਲੈਕਸ਼ਨ ਵੀ ਆਪਾਂ ਨੂੰ ਜਲਦ ਵੇਖਣ ਨੂੰ ਮਿਲ ਜਾਣੇ ਸੀਗੇ ਜੇ ਉੱਥੇ ਸਰਕਾਰ ਬਦਲ ਜਾਂਦੀ। ਸਰਕਾਰ ਹੁਣ ਭਾਜਪਾ ਵਾਲਿਆਂ ਦੀ ਹੈ ਤਾਂ ਐਸਜੀਪੀਸੀ ਦੇ ਇਲੈਕਸ਼ਨ ਥੋੜੇ ਬਹੁਤ ਬਾਦਲਾਂ ਦੀ ਫੇਵਰ ਚ ਕੀਤੇ ਜਾ ਸਕਦੇ ਆ ਕਿ ਹਾਂ ਜੀ ਜਦੋਂ ਇਹਨਾਂ ਦੇ ਅਨੁਕੂਲ ਹੋਏ ਉਦੋਂ ਕਰਵਾ ਦਿਆਂਗੇ। ਤਾਂ ਹੋ ਸਕਦਾ ਕਿ ਉਹ ਵੀ ਸਾਨੂੰ ਵੇਖਣ ਨੂੰ ਮਿਲ ਜਾਣ, ਕਿਉਂਕਿ ਫੂਲਕਾ ਸਾਹਿਬ ਜਿਹੜੇ ਆ ਉਹ ਯਤਨ ਕਰਦੇ ਤੇ ਭਾਜਪਾ ਦੇ ਨਾਲ ਅੱਜ ਕੱਲ੍ਹ ਉਹਨਾਂ ਦੇ ਸੁਰ ਥੋੜੇ ਥੋੜੇ ਮਿੱਠੇ ਮਿੱਠੇ ਆ। ਤਾਂ ਹੁਣ ਇਹ ਜਿਹੜੀਆਂ ਜ਼ਿਮਨੀ ਚੋਣਾਂ ਜਿੱਥੇ ਜਿੱਥੇ ਹੋ ਸਕਦੀਆਂ ਉਹਦੇ ਚ ਭਾਰਤੀ ਜਨਤਾ ਪਾਰਟੀ ਦਾ ਇੱਕ MLA ਵੀ ਸ਼ਾਮਲ ਹੋ ਗਿਆ, ਕਿਉਂਕਿ ਉਹਨਾਂ ਦਾ MLA ਸੀਗਾ ਸੋਮ ਪ੍ਰਕਾਸ਼ ਜਿਹੜਾ ਕਿ ਹੁਣ MP ਬਣ ਗਿਆ, ਉਹਦੀ ਵੀ ਇੱਕ ਸੀਟ ਜਿਹੜੀ ਆ ਉਹ ਖਾਲੀ ਹੋ ਗਈ, ਫਗਵਾੜੇ ਤੋਂ ਸੀਗਾ ਮੇਰੇ ਖਿਆਲ ਦੇ ਨਾਲ। ਫਿਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹ ਵੀ MLA ਤੋਂ ਤਰੱਕੀ ਕਰਕੇ MP ਬਣ ਗਿਆ, ਤਰੱਕੀ ਕਰਕੇ ਹੋ ਸਕਦਾ ਕੇਂਦਰ ਚ ਮੰਤਰੀ ਵੀ ਬਣ ਜਾਵੇ, ਸੀਟ ਉਹਦੀ ਵੀ ਇੱਕ ਖਾਲੀ ਹੋ ਗਈ ਆ। ਇਸ ਤੋਂ ਚਰਚਾ ਕਿ ਜਗਮੀਤ ਬਰਾੜ ਨੂੰ ਇਲੈਕਸ਼ਨ ਲੜਾਇਆ ਜਾ ਸਕਦਾ। ਔਰ ਇੱਕ ਚਰਚਾ ਇਹ ਵੀ ਮੈਂ ਤੇ ਸੁਣਿਆ ਕਿ ਸੁਨੀਲ ਜਾਖੜ ਦੀ ਵਾਪਸੀ ਹੋ ਸਕਦੀ ਹੈ ਜਲਾਲਾਬਾਦ, ਇਹਨਾਂ ਦੀ ਪ੍ਰਮੋਸ਼ਨ ਹੋ ਗਈ, ਉਹਦੀ ਡਿਮੋਸ਼ਨ ਹੋ ਸਕਦੀ ਆ, ਯਾਨੀ MP ਤੋਂ MLA ਦਾ ਇਲੈਕਸ਼ਨ ਹੈ ਜਿਹੜਾ ਉਹਨੂੰ ਲੜਨਾ ਪੈ ਸਕਦਾ। ਖੈਰ ਤੇ ਬਾਕੀ 5 ਜਿਹੜੇ ਆ ਉਹ 5 ਪੂਤ ਉਹੀ ਆ ਆਮ ਆਦਮੀ ਪਾਰਟੀ ਵਾਲੇ, ਜਿਨ੍ਹਾਂ ਚ ਅਮਰਜੀਤ ਸੰਦੋਆ, ਮਾਨ ਸ਼ਾਹੀਆ, ਫਿਰ ਮਾਸਟਰ ਜੀ ਹੈਗੇ ਆ, ਸੁਖਪਾਲ ਸਿੰਘ ਖਹਿਰਾ ਜੀ ਹੈਗੇ ਆ, ਫੂਲਕਾ ਸਾਹਿਬ ਹੈਗੇ ਆ। ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤੇ ਤਾਂ ਦਲ ਬਦਲੀ ਕਰ ਚੁੱਕੇ ਆ, ਮਾਨ ਸ਼ਾਹੀਆ, ਸੰਦੋਆ, ਮਾਸਟਰ ਦਲਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਤੇ 5ਵਾਂ ਫੂਲਕਾ ਸਾਹਿਬ ਹੈ ਜਿਹੜੇ ਉਹ ਉਹਦਾ ਅਸਤੀਫਾ ਦੇ ਚੁੱਕੇ ਆ। ਇਹ 5 ਅਸਤੀਫੇ ਆ ਜਿਹੜੇ ਹਾਲਾਂਕਿ ਕਾਫੀ ਲੰਬੇ ਸਮੇਂ ਤੋਂ ਲਟਕਦੇ ਪਏ ਸੀਗੇ। ਸ਼ਾਇਦ ਕਾਂਗਰਸ ਇਹ ਸੋਚ ਕੇ ਚੱਲਦੀ ਸੀਗੀ ਕਿ ਜੇ ਅਸਤੀਫੇ ਪ੍ਰਵਾਨ ਕਰ ਲੈਂਦੇ ਆ ਹੋ ਸਕਦਾ ਅਕਾਲੀ ਜਿਹੜੇ ਓਪੋਜੀਸ਼ਨ ਚ ਆ ਜਾਣ, ਲੋਕਾਂ ਦੀ ਫੇਰ ਇਹ ਧਾਰਨਾ ਚਾਹੂਗੀ ਕਿ ਰਲ ਕੇ ਖੇਡਦੇ ਪਏ ਆ। ਤਾਂ ਉਹਨਾਂ ਨੇ ਅਸਤੀਫੇ ਮੇਰੇ ਖਿਆਲ ਦੇ ਨਾਲ ਜਾਣ ਬੁੱਝ ਕੇ ਲਟਕਾਏ ਆ, ਪਰ ਹੁਣ ਬਹੁਤੀ ਦੇਰ ਲਟਕਾਏ ਨਹੀਂ ਜਾ ਸਕਦੇ ਕਿਉਂਕਿ ਦਲ ਬਦਲੀ ਤਹਿਤ ਕੁਛ ਲੋਕਾਂ ਨੇ ਇਲੈਕਸ਼ਨ ਵੀ ਲੜਦੇ ਆ। ਹੁਣ ਇਹ ਅਸਤੀਫੇ ਜਲਦੀ ਪ੍ਰਵਾਨ ਕਰ ਲਏ ਜਾਣਗੇ। ਉਸ ਤੋਂ ਬਾਅਦ ਜ਼ਿਮਨੀ ਚੋਣ ਦਾ ਮੈਦਾਨ ਖੁੱਲ ਜੂਗਾ, ਕੌਣ ਜਿੱਤਦਾ ਕੌਣ ਹਾਰਦਾ ਉਹ ਬਾਅਦ ਦੀ ਗੱਲ ਆ, ਪਰ ਲੋਕਾਂ ਸਿਰੇ ਖਰਚੇ ਜ਼ਰੂਰ ਪੈਣੇ ਆ। ਪਰ ਜੇ ਪਹਿਲਾਂ ਇਹ ਅਸਤੀਫੇ ਪ੍ਰਵਾਨ ਕਰ ਲਏ ਜਾਂਦੇ ਮੇਰੇ ਖਿਆਲ ਦੇ ਨਾਲ ਇਹਨਾਂ ਵੋਟਾਂ ਦੇ ਨਾਲ ਹੀ ਇਲੈਕਸ਼ਨ ਹੋ ਜਾਂਦਾ ਤੇ ਖਰਚਾ ਥੋੜਾ ਬਹੁਤਾ ਬਚਾਇਆ ਜਾ ਸਕਦਾ। ਸਹੀ ਗੱਲ ਜੀ।
ਪਰ ਚਲੋ ਉਹਨਾਂ ਦੀਆਂ ਫਿਰ ਮੌਜਾਂ ਲੱਗ ਜਾਣੀਆਂ ਜਿਨ੍ਹਾਂ ਨੂੰ ਇਸ ਰੁੱਤ ਦਾ ਜਿਹੜਾ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ ਆ। ਅਤੇ ਨਾਲ ਹੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇੱਕ ਬ੍ਰੇਕ ਲੈਣੀ ਆ ਆਪਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਆ ਉਹਨਾਂ ਦੇ ਜਵਾਬ ਦੇਣ ਦੇ ਲਈ ਆਪਣੇ ਨਾਲ ਜੁੜੇ ਰਹਿਣਗੇ ਮਿੰਟੂ ਜੀ। ਅਤੇ ਕਾਲ ਕਰ ਸਕਦੇ ਹੋ ਤੁਸੀਂ 408 272 5200 4082725200। ਅਤੇ ਬ੍ਰੇਕ ਤੋਂ ਪਹਿਲਾਂ ਜੇ ਗੱਲ ਕਰਦੇ ਜਾਈਏ, ਕਹਿੰਦੇ ਕਰਤਾਰਪੁਰ ਸਾਹਿਬ ਨੂੰ ਲੈ ਕੇ ਕਹਿੰਦੇ ਬਾਬੇ ਨਾਨਕ ਦੀ ਵਿਰਾਸਤ ਨੂੰ ਢਹਿ ਢੇਰੀ ਜਿਹੜੇ ਆ ਕਰਨ ਲੱਗੀ ਹੈ ਇਮਰਾਨ ਸਰਕਾਰ, ਤੇ ਸਿੱਖ ਜਗਤ ਵਿੱਚ ਭਾਰੀ ਰੋਸ ਆ, ਇਹ ਚੀਜ਼ ਸਾਹਮਣੇ ਆਈ ਹੈ। ਹਾਂ ਬਿਲਕੁਲ, ਅਮਰੀਕਨ ਸਿੱਖ ਕੌਂਸਲ ਨੇ ਇਹ ਇਤਰਾਜ਼ ਜਤਾਇਆ। ਉਹ ਕਹਿੰਦੇ ਆ ਕਿ ਇਮਰਾਨ ਖਾਨ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਨਾ ਪੱਖੀ ਰਵੱਈਆ ਰੱਖਿਆ। ਤੇ ਤੁਹਾਨੂੰ ਚੇਤੇ ਹੋਣਾ ਕਿ ਇੱਕ ਚਿੱਠੀ ਵੀ ਲਿਖੀ ਗਈ ਸੀ ਬਕਾਇਦਾ ਸਾਡੇ ਇੱਥੋਂ ਦੇ ਮੁੱਖ ਮੰਤਰੀ ਵੱਲੋਂ ਵੀ, ਕਿ ਜੋ ਬਾਬੇ ਦੀ ਵਿਰਾਸਤ ਹੈ ਉਹਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਤਾਂ ਬਾਅਦ ਦੇ ਵਿੱਚ ਜਵਾਬ ਵੀ ਦਿੱਤਾ ਸੀਗਾ ਖਾਨ ਸਾਹਿਬ ਨੇ ਕਿ ਨਹੀਂ, ਅਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਾਂਗੇ। ਪਾਕਿਸਤਾਨ ਵੱਲੋਂ ਉਦੋਂ ਜਵਾਬ ਦੇ ਆਇਆ ਸੀ ਜਿੰਨਾ ਕੁ ਮੈਨੂੰ ਯਾਦ ਆ। ਪਰ ਉਸ ਤੋਂ ਬਾਅਦ ਹੁਣ ਕੁਝ ਤਸਵੀਰਾਂ ਜਾਰੀ ਹੋਈਆਂ ਨੇ, ਉਹ ਤਸਵੀਰਾਂ ਤੁਸੀਂ ਵੇਖ ਸਕਦੇ, ਮੈਂ ਤੁਹਾਨੂੰ ਖਿਲਾ ਵੀ ਦੇਵਾਂਗਾ, ਤੁਸੀਂ ਆਪਣੇ ਪੇਜ ਤੇ ਪਾ ਵੀ ਲਿਓ। ਪਹਿਲੀ ਜਿਹੜੀ ਤਸਵੀਰ ਆਪਣੇ ਕੋਲ ਜਿਹੜੀ ਆਮ ਰਵਾਇਤੀ ਤਸਵੀਰ ਆ ਕਿ ਬਾਬੇ ਦਾ ਗੁਰਦੁਆਰਾ ਤੇ ਆਲੇ ਦੁਆਲੇ ਬਾਬੇ ਦੇ ਖੇਤ ਨਜ਼ਰ ਆਉਂਦੇ, ਹਰਿਆਲੀ ਨਜ਼ਰ ਆਉਂਦੀ ਹੈ। ਆਮ ਤੌਰ ਤੇ ਆਪਾਂ ਜਿਹੜੀ ਵੀਡੀਓ ਜਾਂ ਉਹ ਦੇਖਦੇ ਹਾਂ, ਆਪਾਂ ਜਿਹੜੀ ਫੁਟੇਜ ਹੁੰਦੀ ਹੈ ਜਾਂ ਜਿਹੜਾ ਉਹ ਵੈਸੇ ਫੋਟੋ ਆ। ਤਾਂ ਦੂਸਰੇ ਪਾਸੇ ਜੋ ਹੁਣ ਦੀ ਫੋਟੋ ਆ ਰਹੀ ਆ ਉਹਦੇ ਵਿੱਚ ਆਲੇ ਦੁਆਲੇ ਜਿਹੜੇ ਖੇਤ ਨਜ਼ਰ ਆਉਂਦੇ ਆ ਪੁਰਾਣੀ ਫੋਟੋ 'ਚ, ਉਹ ਇੱਕ ਤਰ੍ਹਾਂ ਨਾਲ ਕਹੀਏ ਟੋਇਆਂ 'ਚ ਤਬਦੀਲ ਹੋਇਆ, ਕੰਸਟਰਕਸ਼ਨ ਉੱਥੇ ਚੱਲਦੀ ਪਈ ਆ। ਤਾਂ ਪੱਟਾ ਪਟਾਈ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਈਏ, ਪੱਟਾ ਪਟਾਈ ਉੱਥੇ ਪੂਰੀ ਹੋਣ ਡਈ ਹੈ। ਇਹਦਾ ਮਤਲਬ ਇਹ ਆ ਕਿ ਜੋ ਲਾਗੇ ਪਾਸੇ ਬਾਬੇ ਦੀ ਵਿਰਾਸਤ ਸੀਗੀ, ਖੇਤ ਸੀਗੇ, ਉਹ ਸਾਰੀ ਉੱਥੇ ਤਹਿਸ ਨਹਿਸ ਕਰ ਦਿੱਤੀ ਗਈ ਹੈ। ਸੋ ਇਸੇ ਗੱਲ ਨੂੰ ਲੈ ਕੇ ਇਤਰਾਜ਼ ਦਿੱਤਾ ਹੈ ਅਮਰੀਕਨ ਸਿੱਖ ਕੌਂਸਲ ਨੇ, ਔਰ ਮੇਰੇ ਖਿਆਲ ਦੇ ਨਾਲ ਇਹ ਇਤਰਾਜ਼ ਜਾਇਜ਼ ਵੀ ਆ, ਵਾਜਬ ਵੀ ਆ, ਕਿਉਂਕਿ ਜਿਹੜੀ ਉਹ ਪੱਟਾ ਪਟਾਈ ਨਜ਼ਰ ਆ ਰਹੀ ਆ, ਇਸੇ ਤਰ੍ਹਾਂ ਹੀ ਲੱਗਦਾ ਕਿ ਜਿਸ ਤਰ੍ਹਾਂ ਉੱਥੇ ਕੁਝ ਵਪਾਰਕ ਕੇਂਦਰ ਖੋਲਣ ਲਈ ਉਹ ਸਰਕਾਰੀ ਯਤਨਸ਼ੀਲ ਆ। ਤਾਂ ਸ਼ਾਇਦ ਉਹਨਾਂ ਵਾਸਤੇ ਕਮਾਈ ਦਾ ਸੌਦਾ ਹੋ ਸਕਦਾ, ਪਰ ਜੋ ਬਾਬੇ ਦੇ ਸ਼ਰਧਾਲੂ ਆ ਉਹਨਾਂ ਨੂੰ ਇਹ ਚੀਜ਼ ਜ਼ਰੂਰ ਚੀਜ਼ ਪਾਉਂਦੀ ਪਈ ਆ। ਤਾਂ ਹੁਣ ਉੱਥੋਂ ਦੀ ਸਰਕਾਰ ਦੇ ਸਾਬਤਾ ਕਰਕੇ ਜਵਾਬ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਤੇ, ਕਿ ਆਖਰ ਉੱਥੇ ਚੱਲਦਾ ਕੀ ਪਿਆ। ਜਦੋਂ ਉਹ ਸਫਾਈ ਦਿੰਦੇ ਆ, ਜੋ ਚੀਜ਼ ਬਚਾਈ ਜਾ ਸਕਦੀ ਹਾਲ ਦੀ ਘੜੀ ਦੀ ਜੋ ਬਚਦੀ ਆ ਉਹ ਬਚਾਉਣ ਲਈ ਢਿੱਲ ਲਾਉਣਾ ਚਾਹੀਦਾ। ਮੋਦੀ ਸਾਹਿਬ ਨੂੰ ਖਾਨ ਸਾਹਿਬ ਨੇ ਵਧਾਈਆਂ ਵੀ ਭੇਜੀਆਂ। ਤਾਂ ਮੇਰੇ ਖਿਆਲ ਦੇ ਨਾਲ ਹੁਣ ਚਲੋ ਇਲੈਕਸ਼ਨ ਤੋਂ ਵਿਹਲੇ ਹੋ ਗਿਆ, ਇਸ ਪਾਸੇ ਤਵੱਜੋ ਦੇਣ ਦੀ ਜ਼ਰੂਰਤ ਹੈ, ਚਾਹੇ ਇੱਥੋਂ ਦੀ ਲੋਕਲ ਗਵਰਨਮੈਂਟ ਹੋਵੇ, ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੋਵੇ, ਚਾਹੇ ਬਾਹਰ ਬੈਠੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹੋਣ। ਹੁਣ ਇੱਧਰ ਵੇਖਣ ਦੀ ਜ਼ਰੂਰਤ ਹੈ। ਜੀ ਜੀ ਜੀ। ਅਤੇ ਹੁਣ ਆਪਾਂ ਮਿੰਟੂ ਜੀ ਲੈਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਖਬਰਾਂ ਦਾ ਸਿਲਸਿਲਾ ਤੇ ਸਰੋਤੇ ਤੁਹਾਡੇ ਸਵਾਲ ਜਵਾਬਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋਵੇਗਾ। ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। Punjabi Radio USA, KOBO, Yuba City, 1450 AM, KIID, Sacramento, 1470 AM, KWIU, Fresno, 1300 AM, KLHC, Bakersfield, 1350 AM। ਕਬਜ਼, ਕੌਂਸਟੀਪੇਸ਼ਨ, ਪੇਟ ਸਾਫ਼ ਨਾ ਹੋਣਾ, ਚਿਹਰੇ ਤੇ ਸਾਫ਼ ਦਿਸਦਾ ਹੈ। ਸੈਨਫਲਾ, ਅਮਰੀਕਾ ਵਿੱਚ ਤਿਆਰ ਕੀਤਾ ਨੁਕਸਾਨ ਰਹਿਤ ਕਬਜ਼ ਲਈ ਆਯੁਰਵੈਦਿਕ ਹਰਬਲ ਫਾਰਮੂਲਾ। ਸੈਨਫਲਾ ਦੇ 2 ਵੈਜੀਟੇਰੀਅਨ ਕੈਪਸੂਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਤੇ ਸਵੇਰੇ ਉੱਠਣ ਸਾਰ ਪੇਟ ਸਾਫ਼। ਸਿਰਫ $15 ਵਿੱਚ ਫ੍ਰੀ ਡਿਲੀਵਰੀ ਅਤੇ 1 ਮਹੀਨੇ ਦੀ ਖੁਰਾਕ। ਕਾਲ 1-800-570-8849, 1-800-570-8849 ਜਾਂ ਵੈਬਸਾਈਟ ਵਿਜ਼ਿਟ ਕਰੋ www.sandhuherbals.com। ਨੰਬਰ 1800-570-8849। ਪੇਟ ਫਿਟ ਲਾਈਫ ਹਿੱਟ ਦਾ ਫਾਰਮੂਲਾ ਸੈਨਫਲਾ। ਅੱਜ ਹੀ ਕਾਲ 1-800-570-8849। My IRP Services 7501 Victory Avenue, Sacramento। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916-520-0904, 916520-0904। My IRP Services, Sacramento।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500, 4082722500, 4082722500। ਲਾਬੇਰੀ ਓਏ ਪੂਰੇ ਵੇ ਵਤਨ ਮਾਹੀਦਾ ਦੂਰੇ ਵੇ ਜਾਣਾ ਪਹਿਲੇ। ਫਰੈਂਡਸ ਐਂਟਰਟੇਨਮੈਂਟ ਅਤੇ ਮਨਮੀਤ ਸਿੰਘ ਗਰੇਵਾਲ ਬੜੇ ਮਾਣ ਨਾਲ ਪੇਸ਼ ਕਰਦੇ ਹਨ ਗੁਰਦਾਸ ਮਾਨ ਲਾਈਵ ਕਨਸਰਟ ਇਨ ਸਟਾਕਟਨ 25 ਮਈ ਦਿਨ ਸ਼ਨੀਵਾਰ ਨੂੰ ਸ਼ਾਮੀ 7 ਵਜੇ ਦਾ ਬੌਬ ਹੋਪ ਥੀਏਟਰ 242 ਈਸਟ ਮੇਨ ਸਟਰੀਟ ਸਟਾਕਟਨ ਦੇ ਵਿੱਚ। ਇਸ ਸ਼ੋਅ ਦੀਆਂ ਟਿਕਟਸ ਤੁਸੀਂ ਲੈ ਸਕਦੇ ਹੋ ਨਾਨਕ ਬਾਜ਼ਾਰ ਸਟਾਕਟਨ ਤੋਂ ਜਾਂ ਫਿਰ ਦੇਸੀ ਬਾਜ਼ਾਰ ਸੈਕਰਾਮੈਂਟੋ ਤੋਂ ਅਤੇ ਇੰਡੀਅਨ ਮਰਚੈਂਡਾਈਜ਼ ਮੰਟੀਕਾ ਤੋਂ, ਟ੍ਰੇਸੀ ਸਪਾਈਸ ਐਂਡ ਸਵੀਟਸ ਟ੍ਰੇਸੀ ਤੋਂ, ਅਮਰ ਫੈਸ਼ਨ ਐਂਡ ਗਰੋਸਰੀ ਬਾਜ਼ਾਰ ਟਰਲਕ ਤੋਂ ਜਾਂ ਫਿਰ ਇੰਡੀਅਨ ਸਵੀਟਸ ਫੂਡ ਐਂਡ ਸਪਾਈਸਸ ਸੀਰੀਜ਼ ਤੋਂ। ਇਸ ਸ਼ੋਅ ਦੇ ਗ੍ਰੈਂਡ ਸਪਾਂਸਰ ਨੇ ਸ਼ੀਨਾ ਜਿਊਲਰਸ ਸੈਕਰਾਮੈਂਟੋ ਵਾਲੇ। ਹੋਰ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਗਗਨ ਜੀ ਨਾਲ 2096246203 2096246203। ਤੁਹਾਨੂੰ ਸਾਰਿਆਂ ਨੂੰ ਇਸ ਸ਼ੋਅ ਵਿੱਚ ਆਉਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ ਲੱਭੀ ਹੋਈ ਦਰਦੇ ਦਿਲ। ਲੈ ਨਿੱਕੀ ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ DOT, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 ਐਲ ਕੈਮਿਨੋ ਐਵੇਨਿਊ, ਸਵੀਟ C1 ਸੈਕਰਾਮੈਂਟੋ, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916550 0350। ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ 25ਵਾਂ ਸਾਲਾਨਾ ਨਾਨ ਪ੍ਰੋਫਿਟ ਪੰਜਾਬੀ ਅਮਰੀਕਨ ਮੇਲਾ 26 ਮਈ ਦਿਨ ਐਤਵਾਰ ਨੂੰ ਯੂਬਾ ਸਿਟੀ ਫੇਅਰ ਗਰਾਊਂਡਸ 442 ਫ੍ਰੈਂਕਲਿਨ ਐਵੇਨਿਊ ਯੂਬਾ ਸਿਟੀ ਵਿਖੇ। ਪਹੁੰਚ ਰਹੇ ਕਲਾਕਾਰ ਗੈਰੀ ਸੰਧੂ। ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ। ਸਾਰਿਕਾ ਗਿੱਲ। ਤੇ ਕੁੰਵਰ ਵਿਰਕ। ਤੇਰੀ ਹਿਪ ਹੌਪ ਨਾਲ ਜੁੱਤੀ ਦਿੱਲੇ ਵਾਲੀ ਪਾਈਆ, ਕਾਲੀ ਪੱਗ ਕਾਲੇ ਕੇਰ ਮੇਰੀ ਹੀ ਦਬਾਈਆ, ਇੰਡੀਆ ਤੋਂ ਲੈ ਕੇ LA ਹਰ ਥਾਂ ਪੰਜਾਬੀ। ਟੌਪ ਦੀਆਂ ਅਮਰੀਕਨ ਭੰਗੜਾ ਤੇ ਗਿੱਧਾ ਟੀਮ ਪਰਫਾਰਮ ਕਰਨਗੀਆਂ। ਪ੍ਰੀ ਸੇਲ ਟਿਕਟ $15, ਡੋਰ ਦੇ ਉੱਤੇ ਟਿਕਟ $20 ਦੀ ਹੋਵੇਗੀ। ਟਿਕਟਾਂ ਪੰਜਾਬੀ ਸਟੋਰਾਂ ਤੇ ਉਪਲਬਧ। 50 ਤੋਂ ਵੱਧ ਵੱਖੋ ਵੱਖਰੇ ਬੂਥ ਹੋਣਗੇ। ਜਾਣਕਾਰੀ ਲਈ ਸਪਾਂਸਰਸ਼ਿਪ ਲਈ ਕਾਲ ਅਮਰੀਕ ਧੁੱਗਾ 9165057141 ਜਾਂ ਸਤਨਾਮ ਟਾਟਲਾ 5303151248। ਪੰਜਾਬੀ ਮੇਲਾ ਯੂਬਾ ਸਿਟੀ 26 ਮਈ ਦਿਨ ਐਤਵਾਰ। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ। ਖਬਰ ਤੇ ਨਜ਼ਰ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਰਾਜਕਮਲ ਜੀ। ਤੇ ਸਰੋਤਿਓ ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ 408272 ਦੇ ਉੱਤੇ। ਤੇ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਜੁੜੇ ਨੇ ਆਪਣੇ ਨਾਲ ਨਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਬਾਈ ਜੀ, ਮੇਰਾ ਸਵਾਲ ਆ ਕਿ ਜਿੱਦਾਂ ਪੰਜਾਬ ਦੇ ਵਿੱਚ ਕੋਈ ਤੀਜੀ ਧਿਰ ਖੜਦੀ ਆ ਤੇ NRI ਸਪੋਰਟਸ ਕਰਦੇ ਉਹ ਹਾਰ ਜਾਂਦੀ ਆ। ਮੰਨ ਲਓ 2022 ਦੇ ਵਿੱਚ ਜੇ ਕੋਈ ਤੀਜੀ ਧਿਰ ਖੜਦੀ ABCD ਕੋਈ ਵੀ ਆ ਜਾਂਦੀ ਆ ਤੇ ਜੇ ਪੂਰੇ NRI ਅਕਾਲੀਆਂ ਨੂੰ ਤੇ ਕਾਂਗਰਸਾਂ ਨੂੰ ਸਪੋਰਟ ਕਰ ਦੇਣ ਤੇ ਤੀਜੀ ਧਿਰ ਜਿੱਤ ਸਕਦੀ ਹੈ ਕਿ ਨਹੀਂ? ਇਹਦੀ ਟਿੱਪਣੀ ਦਿਓ ਜੀ, ਸੁਣ ਲਿਓ ਭਾਜੀ। ਤੇ ਜੇ ਉਸ ਦਾ ਹੀ ਕੰਮ ਉਲਟ ਹੋ ਗਿਆ ਫੇਰ ਕਹਿਣਾ ਵੀ ਜਿਤਾ ਲਈਦਾ ਆ। ਇਹ ਤਾਂ ਦੇਖੋ ਐਵੇਂ ਮਿੱਥਾਂ ਹੁੰਦੀਆਂ ਨੇ, ਇਹ ਤਾਂ ਮਿੱਥਾਂ ਹੁੰਦੀਆਂ।
ਕਿਉਂਕਿ ਦੇਖੋ ਅਸਲ ਦੇ ਵਿੱਚ ਕਹਾਣੀ ਕੀ ਆ ਕਿ ਇਹ ਜਿਹੜੀ ਹੈ ਨਾ ਲਹਿਰਾਂ ਨਹੀਂ ਹੈ, ਇਹ ਆ ਬੁਲਬੁਲੇ। ਲਹਿਰਾਂ ਤੇ ਬੁਲਬੁਲਿਆਂ 'ਚ ਫਰਕ ਹੁੰਦਾ। ਲਹਿਰ ਜੇ ਉਸਰੀ ਔਰ ਉਹ ਜ਼ਮੀਨ ਤੇ ਪਹੁੰਚੀ, ਉਹਦੇ 'ਚ ਮਾੜਾ ਮੋਟਾ ਆਮ ਆਦਮੀ ਪਾਰਟੀ ਜਾਂ ਸ਼ੁਰੂ 'ਚ ਬਹੁਜਨ ਸਮਾਜ ਪਾਰਟੀ ਦਾ ਵੀ ਇੱਕ ਵਾਰੀ ਸੀਗਾ, ਜ਼ਮੀਨੀ ਪੱਧਰ ਤੇ ਥੋੜ੍ਹੀਆਂ ਬਹੁਤੀਆਂ ਲਹਿਰਾਂ ਗਈਆਂ ਨੇ। ਤਾਂ ਬਹੁਤਾ ਅਸਰ ਜੇ ਹੋਇਆ ਤਾਂ ਆਮ ਆਦਮੀ ਪਾਰਟੀ ਦਾ ਹੋਇਆ। ਇੱਕ ਵੇਵ ਉੱਠੀ ਉਦੋਂ ਪਹਿਲਾਂ, ਜਿਹੜੇ PPP ਦਾ ਸੀਗਾ ਉਹਦਾ ਵੀ ਭਕਾਨਾ ਜਿਹੜਾ ਉਹ 2-4 ਮਹੀਨਿਆਂ 'ਚ ਹੀ ਫਟ ਗਿਆ ਸੀਗਾ। ਇਹ ਥੋੜਾ ਜਿਹਾ ਅੱਗੇ ਗਈ ਹੈ ਜ਼ਰੂਰ, ਪਰ ਫਿਰ ਵੀ ਇਹਨਾਂ ਨੇ ਆਪ ਗਲਤੀਆਂ ਕੀਤੀਆਂ ਬਾਵਜੂਦ ਇਸ ਦੇ ਗਲਤੀਆਂ ਕੀਤੀਆਂ ਤੋਂ ਵੀ ਇਹਨਾਂ ਨੇ ਕੁਛ ਨਾ ਕੁਛ ਖੱਟਿਆ। ਹੁਣ ਵੀ ਜੇ ਤੁਸੀਂ ਦੇਖੋਗੇ, ਮੇਰੀ ਮੋਟੀ ਜਿਹੀ ਗਿਣਤੀ ਆ, ਤੁਸੀਂ ਉਹਦੇ ਵੱਲ ਗੌਰ ਕਰ ਲਿਓ। ਇਸ ਟਾਈਮ ਇਹਨਾਂ ਦੇ ਕੋਲ 7-8% ਵੋਟ ਸ਼ੇਅਰ ਆ, ਆਮ ਆਦਮੀ ਪਾਰਟੀ ਕੋਲ 11% ਆ ਇਸ ਟਾਈਮ PDA ਦੇ ਕੋਲ। ਕਿੰਨਾ ਹੋ ਗਿਆ? 19-20। ਇਸ ਤੋਂ ਇਲਾਵਾ ਨੋਟਾਂ ਵਾਲਿਆਂ ਦੀ ਵੀ ਤਾਦਾਦ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ 1.5 ਲੱਖ ਤੋਂ ਵੱਧ ਗਈ, ਜਿਨ੍ਹਾਂ ਨੇ ਸਾਰਿਆਂ ਨੂੰ ਰੱਦ ਕੀਤਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਜਿਹੜਾ ਵੋਟ ਪਰਸੈਂਟ ਆ, ਜੇ ਇਸ ਵੋਟ ਪਰਸੈਂਟ ਦੇ ਨਾਲ ਜਾਂ ਜਿਹੜੀ ਨਕਾਰਾਤਮਕ ਵੋਟ ਆ ਉਹਨੂੰ ਨਾਲ ਜੋੜ ਕੇ, ਔਰ ਇਸ ਤੋਂ ਇਲਾਵਾ ਜਿਹੜੇ ਵੋਟਰ ਰੁਚੀਹੀਨ ਹੋਏ ਪਏ ਆ ਉਹ ਘਰਾਂ 'ਚ ਬੈਠੇ, ਉਹਨੂੰ ਕੱਢ ਲਈਏ, ਜਾਂ ਜਿਹੜਾ ਇੱਕ ਅੱਗੇ ਜਾ ਕੇ ਖੋਰਾ ਲਾਉਣਗੇ 10% ਹੋਰ ਇਹ ਵੋਟ ਸ਼ੇਅਰ ਵਧਾ ਲੈਣ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਤਸਵੀਰ ਬਦਲ ਜਾਓ। ਤਾਂ ਜਦੋਂ ਇਹ 10% ਵੋਟ ਸ਼ੇਅਰ ਖਿਸਕਾਉਣਗੇ ਤਾਂ ਦੂਜਿਆਂ ਦਾ 4-5% ਖਿਸਕੂਗਾ, ਉਹਨਾਂ ਦੇ ਭਾਰੀਆਂ ਬਣ ਜਾਣੀਆਂ। ਤਾਂ ਇਹਦੇ ਲਈ ਪਲੈਨਿੰਗ ਦੀ ਜ਼ਰੂਰਤ ਹੈ, ਪਰ ਰੌਲਾ ਹੈ ਕਿ ਹੋਛਾਪਣ ਜ਼ਿਆਦਾ ਦਿਖਾਇਆ ਜਾਂਦਾ। ਤੁਹਾਡੇ NRI ਵੀ ਹੈ ਨਾ ਜਿਹੜੇ, ਉਹ ਵੀ ਬਹੁਤ ਜਲਦੀ ਉਤਸੁਕਤਾ ਦਿਖਾ ਦਿੰਦੇ ਆ, ਬਹੁਤ ਜ਼ਿਆਦਾ ਉਹਨਾਂ ਨੇ ਵੀ ਕਾਹਲੀ ਪੈ ਜਾਂਦੀ ਆ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਥੋੜਾ ਜ਼ਿਆਦਾ, ਉਹ ਮੈਂ ਕਹੂੰਗਾ ਕਿ ਹਵਾ 'ਚ ਕਰ ਦਿੱਤਾ ਸੀਗਾ। ਇਹਨਾਂ ਦੇ ਲੀਡਰਾਂ ਨੇ ਗਲਤੀਆਂ ਉਦੋਂ ਹੀ ਕਰਨੀਆਂ ਸ਼ੁਰੂ ਕੀਤੀਆਂ। ਜੀ ਬਿਲਕੁਲ, ਭਾਵਨਾਤਮਕ ਜ਼ਿਆਦਾ ਜਦੋਂ ਹੋ ਜਾਂਦੇ, ਆਈ ਥਿੰਕ ਥੋੜਾ ਉਹਨਾਂ ਨੂੰ ਵੀ ਧੂਲ ਮਿੱਟੀ ਜਿਹੜੀ ਹੈ ਨਾ, ਮਿੱਟੀ ਘੱਟਾ ਜਿਹੜਾ ਖਾ ਲੈਣ ਦੇਣਾ ਚਾਹੀਦਾ, ਫਿਰ ਬੰਦਾ ਜਿਹੜਾ ਸੂਤ ਰਹਿੰਦਾ ਆ। ਹਰ ਇੱਕ ਜਾਣਾ ਇੱਕ ਇਕੱਠ ਨੂੰ ਦੇਖ ਕੇ, ਇੱਕ ਰੈਲੀ ਨੂੰ ਕਰਕੇ ਜਿਹੜਾ ਉਹ ਹੋ ਜਾਂਦਾ। ਹੁਣ ਤੁਸੀਂ ਦੇਖੋ ਪੂਰੇ ਜਿਹੜੀਆਂ ਭਾਰਤ ਦੇ ਵਿੱਚ ਵੀ ਰੈਲੀਆਂ ਹੋਈਆਂ, ਗਾਂਧੀ ਨੂੰ ਵੀ ਸੁਣਨ ਲੋਕ ਤੁਰੇ ਫਿਰਦੇ ਸੀਗੇ, ਰਾਹੁਲ ਗਾਂਧੀ ਨੂੰ ਵੀ, ਤਾਂ ਵੀ ਕਿਹੜਾ ਉਹਨੂੰ ਵੋਟਾਂ ਪੈ ਗਈਆਂ। ਸੋ ਰੈਲੀਆਂ ਦੇ ਉੱਤੇ ਲੋਕ ਜਾਂਦੇ ਨੇ, ਪਰ ਉਹ ਵੋਟਾਂ ਨਹੀਂ ਹੁੰਦੀਆਂ ਸਾਰੀਆਂ ਦੀਆਂ ਸਾਰੀਆਂ। ਇਹ ਲੋਕਾਂ ਨੂੰ ਉੱਥੇ ਜਿਹੜੇ ਲੀਡਰਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ। ਮਿੰਟੂ ਜੀ, ਯਾਦਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਸਿੰਘ ਜੀ ਤੇ ਮਿੰਟੂ ਗੁਰਸਰੀਆ ਜੀ। ਮੇਰੀ ਇੱਕ ਮਸ਼ੀਨਾਂ ਬਾਰੇ ਗੱਲ ਆ, ਵੋਟਿੰਗ ਬਾਰੇ। ਮੈਨੂੰ ਇੰਝ ਲੱਗਦਾ ਵੀ ਜਿਹੜੀਆਂ ਪਹਿਲਾਂ 3 ਸਟੇਟਾਂ ਦੇ ਵਿੱਚ ਕਾਂਗਰਸ ਜਿੱਤੀ ਸੀ, ਉਦੋਂ ਭਾਜਪਾ ਵਾਲਿਆਂ ਦੀ ਪ੍ਰੀ ਪਲੈਨਿੰਗ ਸੀ ਇਸ ਚੀਜ਼ ਦੇ ਉੱਤੇ, ਤੇ ਕਿਉਂਕਿ ਉਦੋਂ ਕਾਂਗਰਸ ਵਾਲੇ ਜਿੱਤ ਗਏ ਤੇ ਉਹਨਾਂ ਨੇ ਹੁਣ ਰੌਲਾ ਨਹੀਂ ਪਾ ਸਕਦੇ, ਕਿਉਂਕਿ ਉਦੋਂ ਇਹ ਫਿਰ ਸ਼ਿਕਾਇਤ ਨਹੀਂ ਕਰ ਸਕਦੇ। ਤੇ ਇਹਨੇ ਹੁਣ ਇਹੋ ਪਾਰਲੀਮੈਂਟ ਇਲੈਕਸ਼ਨ ਜਿੱਤ ਕੇ ਜਿਹੜੀਆਂ ਮੂਹਰੇ ਇਲੈਕਸ਼ਨਾਂ ਹੋ ਰਹੀਆਂ ਨੇ, ਜਿਮਨੀ ਚੋਣਾਂ, ਉਹਦੇ ਵਿੱਚ ਫਿਰ ਇਹੀ ਕੁਛ ਹੋਊਗਾ। ਪਰ ਕਿਉਂਕਿ ਉਹਦੇ ਵਿੱਚ ਹੁਣ ਇੱਕ ਚੀਜ਼ ਸਾਫ਼ ਹੋ ਜੂ, ਇੱਕ ਦੂਜੇ ਤੇ ਬਲੇਮ ਨਹੀਂ ਲਾਉਣਗੇ, ਕਿਉਂਕਿ ਪਹਿਲਾਂ ਕਾਂਗਰਸੀ ਜਿੱਤ ਚੁੱਕੇ ਨੇ, ਇਸ ਕਰਕੇ ਬੋਲਦੇ ਨਹੀਂ ਗਏ ਜੀ। ਥੈਂਕ ਯੂ ਜੀ। ਤੇ ਜੇ ਉਹ 3 ਸਰਕਾਰਾਂ ਹਲਾਤੀਆਂ ਇਹਨਾਂ ਨੇ ਫਿਰ, ਤੇ ਵੈਸੇ ਵੀ ਜਦੋਂ ਰਾਹੁਲ ਗਾਂਧੀ ਨੇ ਰੌਲਾ ਪਾਇਆ ਸੀਗਾ ਤੇ ਉਸੇ ਦਿਨ ਇੱਥੇ ਪੰਜਾਬ ਦੇ ਵਿੱਚ ਖੜ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਨਹੀਂ, EVM ਤਾਂ ਮਸ਼ੀਨਾਂ ਠੀਕ ਨੇ ਬਿਲਕੁਲ। ਮਤਲਬ ਇਹ ਆ ਕਿ ਕੈਪਟਨ ਵੀ ਉਹਨਾਂ ਦੇ ਨਾਲ ਜਾ ਰਿਹਾ ਸੀਗਾ, ਕਿਉਂਕਿ ਜਦੋਂ 5 ਰਾਜਾਂ ਦਾ ਇਲੈਕਸ਼ਨ ਇਕੱਠਾ ਹੋਇਆ ਤੇ ਇਹ ਇੱਥੋਂ ਜਿੱਤ ਗਏ, UP 'ਚ ਬੁਰੀ ਤਰ੍ਹਾਂ ਹਾਰ ਗਏ। ਰਾਹੁਲ ਗਾਂਧੀ ਕਹਿੰਦਾ ਸੀ ਗੜਬੜੀ ਹੋਈ ਆ, ਤੇ ਕੈਪਟਨ ਉਸੇ ਟਾਈਮ ਮੀਨਵਾਲ ਉਹੀ ਗੱਲ ਕਹਿਣ ਡਿਆ, ਕਹਿੰਦਾ ਕਿ ਨਹੀਂ ਜੀ ਇੱਥੇ ਸਭ ਕੁਝ ਠੀਕ ਆ। ਸੋ EVM ਵਾਲਾ ਹੈ ਤੇ ਰਫੜਾ, ਬਹੁਤ ਤਗੜਾ ਰਫੜਾ ਕਹਿ ਸਕਦੇ ਹਾਂ। ਇਹਦੇ 'ਚ ਕੀ ਗੜਬੜੀ ਆ ਕੀ ਨਹੀਂ, ਉਹ ਬਹੁਤ ਲੰਮੀ ਚੌੜੀ ਡਿਸਕਸ਼ਨ ਦਾ ਵਿਸ਼ਾ। ਤੁਹਾਨੂੰ ਕੋਈ ਮਾਹਰ ਬੰਦਾ ਹੀ ਦੱਸ ਸਕਦਾ ਜਦੋਂ ਉਹ ਆਰਗੂ ਕਰੂਗਾ ਇਹਦੇ 'ਚ ਕੀ ਪ੍ਰੋਗਰਾਮਿੰਗ ਆ, ਜਾਂ ਜਿਹੜਾ ਸਾਹਮਣੇ ਵਾਲਾ ਸਵਾਲ ਕਰਤਾ ਉਹ ਸਵਾਲ ਕਰੂਗਾ। ਪਰ ਦੇਖੋ ਇੱਥੇ VVPAT ਦਾ ਮਿਲਾਨ ਜਿਹੜਾ ਐਤਕੀ ਮੁਕਰਰ ਕੀਤਾ ਗਿਆ ਸੀ। ਮੈਂ ਤੁਹਾਨੂੰ ਅੰਕੜਾ ਦੱਸਿਆ ਕਿ ਜਿੰਨੀਆਂ ਵੀ VVPAT ਮਸ਼ੀਨਾਂ ਸੀਗੀਆਂ, ਉਹਨਾਂ ਦੇ ਵਿੱਚੋਂ ਸਿਰਫ ਇੱਕ ਦਾ, ਜਿੰਨਾ ਮਿਥਿਆ ਗਿਆ ਸੀਗਾ ਟੀਚਾ ਕਿ ਇੰਨੀਆਂ VVPATs ਦਾ ਮਿਲਾਨ ਹੋਣਾ ਵਾ, ਉਹਨਾਂ ਦੇ ਵਿੱਚੋਂ ਸਿਰਫ ਇੱਕ VVPAT ਦੀ ਪ੍ਰੋਗਰਾਮਿੰਗ 'ਚ ਹੀ ਨੁਕਸ ਆਇਆ, ਗੜਬੜੀ ਆਈ ਹੈ, ਬਾਕੀ ਸਾਰੀਆਂ ਠੀਕ ਪਾਈਆਂ ਗਈਆਂ। ਹੁਣ ਇੱਥੇ ਇਸ ਬਹਿਸ ਨੂੰ ਆਪਾਂ ਸਮੇਟ ਦਈਏ ਤਾਂ ਮੇਰੇ ਖਿਆਲ ਦੇ ਨਾਲ ਠੀਕ ਆ, ਨਹੀਂ ਤੇ ਇਹਦੇ 'ਚ ਤਰਕ ਕੁਤਰਕ ਬਹੁਤ ਆ। ਮੈਂ ਖੁਦ ਹੈਰਾਨ, ਮੈਂ ਤਾਂ ਆਪ ਕਨਫਿਊਜ਼ ਹੋ ਜਾਂਦਾ ਇਸ ਮਾਮਲੇ ਦੇ ਵਿੱਚ ਕਿ ਇੱਕ ਥਾਂ ਜੇ
ਅਸੀਂ ਕਿਸੇ ਨੂੰ ਦੇਖਦੇ ਆ, ਸੁਣਦੇ ਆ, ਪੜ੍ਹਦੇ ਆ, ਉਹਦੇ ਤਰਕ ਲੈਂਦੇ ਆ ਤਾਂ ਉਹ ਮੰਨਣ ਚ ਆ ਜਾਂਦਾ ਕਿ ਨਹੀਂ ਇਹਦੇ ਨਾਲ ਕੋਈ ਛੇੜਛਾੜ ਨਹੀਂ। ਪਰ ਜਦੋਂ ਉੱਥੇ ਮੌਕ ਪੋਲ ਦੇ ਵਿੱਚ 6 ਵਾਰੀ ਵੱਟ ਨੱਪਿਆ ਜਾਂਦਾ ਤੇ 18 ਨਿਕਲ ਆਉਂਦੀਆਂ, ਉਦੋਂ ਆਖੀਦਾ ਕਿ ਸਾਰਾ ਕੁਝ ਹੋ ਸਕਦਾ, ਐਵਰੀਥਿੰਗ ਇਜ਼ ਪੋਸੀਬਲ। ਉਹ ਇਸ ਮਾਮਲੇ 'ਚ ਟੋਟਲੀ ਹੈ ਜਿਹੜਾ ਮਾਮਲਾ ਜਿਹੜਾ ਉਹ ਦੁਬਦਾ ਨਾ। ਜੀ ਅਗਲੇ ਕਾਲਰ ਨੇ ਸੁੱਚਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਰਾਜ ਕਰਨਵੀਰ ਸਿੰਘ ਜੀ, ਮਿੰਟੂ ਗੁਰਸਰੀਆ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ, ਮੇਰਾ ਤਾਂ ਇੱਕ ਛੋਟਾ ਜਿਹਾ ਸਵਾਲ ਮੈਂ ਇੱਕ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਸ਼ਾਇਦ ਤੁਹਾਨੂੰ ਪਤਾ ਇਸ ਗੱਲ ਦਾ ਹੋਵੇ ਵੀ ਇਹਨਾਂ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ ਸੀਗਾ ਵੀ ਜਿਹੜਾ ਬਰਗਾੜੀ ਦਾ ਮੋਰਚਾ ਵੀ ਕਾਂਗਰਸ ਨੇ ਲਵਾਇਆ ਸੀ। ਦੂਸਰਾ, ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਬੜਿੰਗ ਦੀ, ਕੁਝ ਸ਼ਰਮਾ ਬਠਿੰਡੇ ਤੋਂ, ਉਹਨੇ ਇਹਨੂੰ ਕਾਲ ਕਰੀ ਸੀ, ਕਹਿੰਦਾ ਬਾਈ ਜੀ ਦਵਾਈ ਵੀ ਖਤਮ ਹੋ ਗਈ ਆ ਤੇ ਉਹ ਮੋਰਚੇ ਗੱਲ ਪਾ ਗਿਆ ਸੀ। ਇਹਦੇ ਬਾਰੇ ਦੱਸਿਓ ਤੇ ਬੰਦ ਨਾ ਕਰਿਓ, ਦੱਸਿਓ ਇਹ ਕੀ ਚੱਕਰ ਵੀ ਇਦਾਂ ਹੋਇਆ ਕਿ ਜਾਂ ਉਦਾਂ ਹੀ ਵੜਿੰਗ ਦੀ ਆਡੀਓ ਬਿਲਕੁਲ ਫਰਜ਼ੀ ਬਣਾਈ ਗਈ ਸੀ, ਬਿਲਕੁਲ ਫਰਜ਼ੀ। ਇਸੇ ਚੱਲਦੀ ਆ, ਤੁਹਾਨੂੰ ਪਤਾ ਹੀ ਆ, ਕਹਿੰਦੇ ਹੁੰਦੇ ਜੰਗ ਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਆ। ਤਾਂ ਉਧਰੋਂ ਵੀ ਆਡੀਓ ਵੀਡੀਓ ਬਣ ਜਾਂਦੀ ਆ, ਉਧਰੋਂ ਵੀ ਬਣ ਜਾਂਦੀਆਂ, ਦੋਵੇਂ ਪਾਸੇ ਤੋਂ ਬਣ ਜਾਂਦੀਆਂ, ਪਰ ਉਹ ਆਡੀਓ ਫਰਜ਼ੀ ਸੀ। ਮੈਂ ਪਹਿਲੀ ਵਾਰ ਸੁਣ ਕੇ ਹੀ ਕਹਿਤਾ ਸੀਗਾ, ਜਿੱਦਾਂ ਤੁਸੀਂ ਵੇਖਿਆ ਹੋਣਾ ਇੱਕ ਹੋਰ ਇੱਥੇ ਵੀਡੀਓ ਤੁਰੀ ਫਿਰਦੀ ਸੀਗੀ ਕਿ ਉਹ ਵੋਟ ਹਾਥੀ ਨੂੰ ਪਾ ਰਿਹਾ ਜਾਂ ਕਮਲ ਨੂੰ ਰਹੀ ਆ, ਪਰ ਜਦੋਂ ਤੁਸੀਂ ਉਹਨੂੰ ਗੌਰ ਨਾਲ ਦੇਖੋਗੇ ਤਾਂ ਉਹ ਚਲਾਕੀ ਕਰਦਾ ਪਿਆ ਸੀਗਾ, ਮਤਲਬ ਕਿ ਉਂਗਲਾਂ ਕਰਕੇ ਹੇਠੋਂ ਉਂਗਲ ਉਹਨੇ ਕਮਲ ਨੂੰ ਦੱਬੀ, ਉੱਤੇ ਹਾਥੀ ਨੂੰ ਰੱਖੀ ਹੋਈ ਸੀ। ਬਹੁਤ ਚਲਾਕੀਆਂ ਹੁੰਦੀਆਂ ਕਿਉਂਕਿ ਰਾਜੇ ਵੜਿੰਗ ਨੂੰ ਅਸੀਂ ਬਹੁਤ ਲੰਮੇ ਸਮੇਂ ਤੋਂ ਜਾਣਦੇ ਹਾਂ, ਮੈਂ ਬਹੁਤ ਲੰਮੇ ਸਮੇਂ ਤੋਂ ਉਹਨੂੰ ਜਾਣਦਾ। ਉਹ ਵਾਹ, ਜਿਵੇਂ ਮੈਂ ਬੋਲਦਾ ਮਾਝੇ ਵਾਲੀ ਬੋਲੀ ਦੇ ਵਿੱਚ, ਸ਼ੈਲੀ ਦੇ ਵਿੱਚ ਅਸੀਂ ਬੋਲਦੇ ਹਾਂ ਵਾਹ, ਇਹ ਮਲਵਈ ਨੇ ਇਹ ਵਾਹ ਕਹਿੰਦੇ ਹੀ ਨਹੀਂ। ਤੇ ਤੁਸੀਂ ਉਸ ਆਡੀਓ ਨੂੰ ਧਿਆਨ ਨਾਲ ਸੁਣਿਓ, ਉਹਦੇ ਚ ਵਾਹ ਵਾਹ ਕਰੀ ਜਾਂਦਾ, ਜਿਵੇਂ ਅਸੀਂ ਕਹਿੰਦੇ ਆਉਂਦਾ ਵਾ ਜਾਂਦਾ ਵਾ, ਸਾਡੇ ਤਾਂ ਮੂੰਹ ਤੇ ਚੜਿਆ। ਇਹ ਮਲਵਈ ਕੋਈ ਨਹੀਂ ਕਹੂਗਾ ਵਾਹ, ਉਹਦੇ ਚ ਵਾਹ ਵਾਹ ਕਹਿ ਰਿਹਾ, ਔਰ ਸਪਸ਼ਟ ਹੈ ਕਿ ਉਹਦੀ ਮਮਿਕਰੀ ਕੀਤੀ ਜਾ ਰਹੀ ਆ, ਉਹਦੀ ਆਵਾਜ਼ ਕੱਢਣ ਦਾ ਯਤਨ ਕੀਤਾ ਜਾ ਰਿਹਾ, ਜਦ ਕਿ ਨਿਕਲ ਨਹੀਂ ਰਹੀ ਬਾਤ। ਤਾਂ ਉਹ ਆਡੀਓ ਟੋਟਲੀ ਫਰਜ਼ੀ ਆ। ਹਾਂ, ਇਹਨਾਂ ਦੇ ਮੰਤਰੀ ਨੇ ਜ਼ਰੂਰ ਇਹ ਗੱਲ ਕਹੀ ਸੀਗੀ ਕਿ ਸਿੱਧੂ ਐਵੇਂ ਕਹਿੰਦਾ ਕਿ ਅਸੀਂ ਕੁਛ ਨਹੀਂ ਕੀਤਾ ਬੇਅਦਬੀਆਂ ਦੇ ਨਿਆਂ ਲਈ, ਬਰਗਾੜੀ ਮੋਰਚਾ ਵੀ ਤੇ ਅਸੀਂ ਲਵਾਇਆ ਸੀਗਾ। ਸੋ ਇਹਦੇ ਤੇ ਇਹਨਾਂ ਦੇ ਕੋਈ ਸਫਾਈ ਨਹੀਂ ਆਈ। ਹਾਲਾਂਕਿ ਧਿਆਨ ਸਿੰਘ ਮਾਨ ਨੇ ਇੱਕੋ ਗੱਲ ਆਖੀ ਕਿ ਇਹ ਐਵੇਂ ਬੇਤੁਕੀਆਂ ਗੱਲਾਂ ਕਰਦੇ ਆ, ਪਰ ਇਹ ਕੋਈ ਠੋਸ ਜਵਾਬ ਨਹੀਂ ਸੀਗਾ, ਉਹ ਜਵਾਬ ਨਹੀਂ ਸੀ। ਔਰ ਇਹ ਤਾਂ ਚੀਜ਼ਾਂ ਤੁਸੀਂ ਦੇਖੀਆਂ, ਰਜਿੰਦਰ ਸਿੰਘ ਬਾਜਵਾ ਜਾ ਕੇ ਤੇ ਬੈਠਾ ਰਹਿੰਦਾ ਸੀ, ਤਲਜਿੰਦਰ ਰੰਧਾਵਾ ਜਿਹੜਾ ਜਾ ਕੇ ਤੇ ਬੈਠਾ ਰਹਿੰਦਾ ਸੀਗਾ, ਹੋਰ ਕਿੰਨੀਆਂ ਚੀਜ਼ਾਂ, ਦਾਦੂਵਾਲ ਦਾ ਰੌਲਾ ਪੈ ਗਿਆ, ਇਹ ਕੈਪਟਨ ਦੀ ਰਿਹਾਇਸ਼ ਤੇ ਗਿਆ, ਉਹ ਬਹੁਤ ਸਾਰੀਆਂ ਚੀਜ਼ਾਂ ਸੀ ਜਿਨ੍ਹਾਂ ਨੇ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ। ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਗੇਮ ਨੂੰ ਸਮਝ ਵੀ ਗਏ ਸੀ, ਤਾਂ ਦੂਰ ਵੀ ਹੋ ਗਏ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਬਿਕਰਮਜੀਤ। ਸਤਿ ਸ਼੍ਰੀ ਅਕਾਲ ਜੀ। ਬਿਕਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਜਿਹੜੀ ਨਾ ਇੱਕ ਜਤਿੰਦਰ ਪੰਨੂ ਦੀ ਡਿਬੇਟ ਆਉਂਦੀ ਆ ਇਹ ਸੋਸ਼ਲ ਮੀਡੀਆ ਦੇ ਉੱਤੇ, ਬੜੀ ਚੰਗੀ ਹੁੰਦੀ ਆ, ਅਸੀਂ ਉਹਨੂੰ ਸੁਣਦੇ ਆ। ਪਰ ਲੱਖਾ ਸਹਾਣਾ ਨੇ ਇੱਕ ਹੋਰ ਵੀਡੀਓ ਵਾਇਰਲ ਕੀਤੀ ਆ ਵੀ ਜਦੋਂ 84 ਤੋਂ ਬਾਅਦ ਇੱਕ ਮਨੁੱਖੀ ਅਧਿਕਾਰ ਕਮਿਸ਼ਨ ਬੈਠਾ ਸੀ, ਉਹਨੂੰ ਬੰਦ ਕਰਾਉਣ ਲਈ ਹਾਈ ਕੋਰਟ ਦੇ ਵਿੱਚ ਔਨ ਰਿਕਾਰਡ ਇੱਕ ਪਟੀਸ਼ਨ ਪਾਈ ਸੀ ਜਤਿੰਦਰ ਪੰਨੂ ਨੇ ਵੀ ਇਹਦੇ ਨਾਲ ਪੁਲਿਸ ਦਾ ਮਨੋਬਲ ਡਿੱਗ ਜਾਊਗਾ, ਵੀ ਇਹਨੂੰ ਸਟੇ ਕੀਤਾ ਜਾਵੇ। ਇਹ ਹੋਈ ਵੀ ਆ ਔਨ ਰਿਕਾਰਡ, ਉਹ ਸੱਚ ਆ ਜਾਂ ਵੈਸੇ ਬਣਾਈ ਗਈ ਆ। ਅੱਛਾ, ਦੂਸਰਾ ਸਵਾਲ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦੇ ਹਾਂ, ਜੇ ਜਾਪਾਨ, ਜਰਮਨ ਵਰਗੇ, ਅਮਰੀਕਾ ਵਰਗੇ ਮੁਲਕ ਆ, ਉਹ ਨਹੀਂ ਉਹਦੇ ਤੇ ਕਰਵਾ ਰਿਹਾ ਇਲੈਕਸ਼ਨ, ਸ਼ੱਕ ਦੇ ਘੇਰੇ ਵਿੱਚ ਤਾਂ ਹੈ, ਗਲਤ ਆ ਜਾਂ ਠੀਕ ਆ, ਇਹਦਾ ਦਾ ਜਵਾਬ ਦਿਓ। ਦੇਖੋ, ਈਵੀਐਮ ਤੇ ਤਾਂ ਮੇਰੀ ਜਿੰਨੀ ਮਰਜ਼ੀ ਬਹਿਸ ਕਰ ਦੋ, ਇਹਦਾ ਕੋਈ ਨਿਸਤਾਰਾ ਨਹੀਂ ਹੈਗਾ। ਮੈਂ ਵੱਖ-ਵੱਖ ਪ੍ਰੋਗਰਾਮਾਂ 'ਚ ਪਿਛਲੇ 1 ਸਾਲ ਤੋਂ ਇਹਨਾਂ ਬਹਿਸਾਂ ਦਾ ਹੀ ਹਿੱਸਾ ਬਣਦਾ ਪਿਆ, ਸਿੱਟਾ ਕੱਖ ਨਹੀਂ ਨਿਕਲਦਾ, ਕਿਉਂਕਿ ਇਹ ਕੋਈ ਹੱਥ-ਵੱਸ ਹੀ ਨਹੀਂ। ਸੁਪਰੀਮ ਕੋਰਟ ਤੱਕ ਮਾਮਲਾ ਚਲੇ ਗਿਆ, ਚੋਣ ਕਮਿਸ਼ਨ ਨੇ ਨਾ ਕਰ ਦਿੱਤੀ ਆ। ਤੁਸੀਂ ਜੋ ਮਰਜ਼ੀ ਕਹੀ ਚਲੋ, ਅਖੀਰ ਨੂੰ ਆਪਾਂ ਮੰਨ ਵੀ ਲਈਏ ਮੂਲ ਧਨ ਜੀ ਮਸਾਓ ਆ ਵੀ ਠੀਕ ਹੈ, ਗੜਬੜੀ ਆ। ਪਰ ਜਦੋਂ ਸੁਪਰੀਮ ਕੋਰਟ 'ਚ ਜਾ ਕੇ ਮਾਮਲਾ ਸਾਫ਼ ਹੋ ਗਿਆ, ਉਹਨਾਂ ਨੇ ਆਖਿਆ ਕਿ ਵੀਵੀਪੈਟ ਦਾ ਮਿਲਾਨ ਕਰਾ ਦਿਓ, ਬਸ ਗੱਲ ਠੀਕ ਹੈ, ਦੈਟਸ ਇਟ। ਜਦੋਂ ਚੋਣ ਕਮਿਸ਼ਨ ਨੇ ਕਿਹਾ ਕਿ ਨਹੀਂ, ਸਾਡੀ ਈਵੀਐਮ ਜਿਹੜੀ ਆ ਉਹ ਕਿਤੇ ਵੀ ਸਨਮਾਰੀ ਦਾ ਸ਼ਿਕਾਰ ਹੀ ਨਹੀਂ ਹੋ ਸਕਦੀ, ਤਾਂ ਫਿਰ ਆਪਾਂ ਕੀ ਕਰਾਂਗੇ? ਜਦੋਂ ਅਗਲੇ ਨੇ ਸਾਫ਼ ਇਨਕਾਰ ਹੀ ਕਰ ਦਿੱਤਾ ਕਿ ਸਾਡੇ ਕੋਲ ਜਿਹੜਾ ਬਦਲ ਹੈ ਅਸੀਂ ਇਸਤੇਮਾਲ ਹੀ ਨਹੀਂ ਕਰਨਾ, ਤਾਂ ਉਹਦੇ ਤੇ ਮੇਰੇ ਖਿਆਲ ਦੇ ਨਾਲ ਇਹ ਵਿਆਪਕਤਾ ਹੈ ਕਿ ਆਪਾਂ ਸਮਾਂ ਜਿਹੜਾ ਗਵਾਈ ਜਾਈ ਲਈਏ। ਮੈਨੂੰ ਵੀ ਲੱਗਦਾ ਕਿ ਕੁਛ ਉਹਦੇ 'ਚ ਹਾਸਲ ਹੋਣਾ,
ਇਹਦੇ ਚ ਸਿਰਫ ਇਹ ਆ ਕਿ ਕੁਛ ਬੰਦੇ ਉਹਦੇ ਹੱਕ ਚ ਹੋਣਗੇ, ਕੁਛ ਬੰਦੇ ਜਿਹੜੇ ਵੀਵੀਪੈਟ ਜਾਂ EVM ਦੀ ਮਸ਼ੀਨ ਦੀ ਵਿਰੋਧਤਾ ਕਰਨਗੇ, ਬਸ ਆਹੀ ਆ। ਕੋਈ ਕਹੂਗਾ ਕਿ ਹੈਕ ਕੀਤੀ ਜਾ ਸਕਦੀ ਆ, ਕਈ ਜਿਹੜੇ ਸਾਬਕਾ ਚੋਣ ਕਮਿਸ਼ਨਰ ਆ ਉਹ ਕਹਿੰਦੇ ਕਿ ਨਹੀਂ ਜੀ ਏਦਾਂ ਨਹੀਂ ਹੋ ਸਕਦਾ, ਸਾਬਕਾ ਚੋਣ ਕਮਿਸ਼ਨਰ ਵੀ ਕਹਿੰਦੇ ਆ ਕਿ ਏਦਾਂ ਨਹੀਂ ਹੋ ਸਕਦਾ, ਇਹਨੂੰ ਕਦੇ ਵੀ ਹੈਕ ਨਹੀਂ ਕੀਤਾ ਜਾ ਸਕਦਾ। ਤਾਂ ਬਾਕੀ ਇਹ ਗੁੰਜਾਇਸ਼ ਰਹਿੰਦੀ ਆ, ਚਲੋ ਸ਼ੱਕ ਵੀ ਕੀਤਾ ਜਾ ਸਕਦਾ, ਹਰ ਇੱਕ ਬੰਦਾ ਆਜ਼ਾਦ ਆ। ਦੂਜਾ ਸਵਾਲ ਇਹਨਾਂ ਨੇ ਜਿਹੜਾ ਕੀਤਾ ਸੀ ਜਤਿੰਦਰ ਪੰਨੂ ਬਾਰੇ, ਉਹਦਾ ਅੱਗੇ ਵੀ ਮੈਂ ਜਵਾਬ ਦੇ ਚੁੱਕਾ ਵਾਂ। ਲੱਖੇ ਸਿਧਾਣੇ ਦਾ ਤਾਂ ਮੈਨੂੰ ਪਤਾ ਨਹੀਂ ਹੈ। ਰਾਜਵਿੰਦਰ ਸਿੰਘ ਰਾਹੀ ਨੇ ਇੱਕ ਪੋਸਟ ਪਾਈ ਸੀ, ਉਹ ਅਕਸਰ ਦਿਖਦਾ ਰਹਿੰਦਾ। ਰਾਜਵਿੰਦਰ ਸਿੰਘ ਰਾਹੀ ਹੈ ਜਿਹੜਾ ਉਹ ਹਿਸਟੇਰੀਅਨ ਵੀ ਹੈ, ਔਰ ਕਿਸੇ ਸਮੇਂ ਕਾਮਰੇਡਾਂ ਦੇ ਨਾਲ ਵੀ ਰਿਹਾ, ਨਵਾਂ ਜ਼ਮਾਨਾ ਅਖਬਾਰ 'ਚ ਕੰਮ ਵੀ ਕਰਦਾ ਰਿਹਾ। ਤਾਂ ਉਹਨਾਂ ਨੇ ਇੱਕ ਪੋਸਟ ਪਾਈ ਸੀ, ਬਕਾਇਦਾ ਉਹਨਾਂ ਨੇ ਉਹਦਾ ਮੇਰੇ ਖਿਆਲ ਦੇ ਨਾਲ ਇੱਕ ਉਲੱਥਾ ਜਿਹੜਾ ਪਟੀਸ਼ਨ ਦਾ ਸੀਗਾ ਉਹ ਵੀ ਉੱਥੇ ਉਹਨਾਂ ਨੇ ਪੋਸਟ ਕੀਤਾ ਸੀਗਾ, ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਇਹ ਜਿਹੜੀ ਪਟੀਸ਼ਨ ਹੈ ਜਤਿੰਦਰ ਪੰਨੂ ਵੱਲੋਂ ਪਾਈ ਜਾਂਦੀ ਆ ਤੇ ਇਹਦੇ ਤੇ ਰੋਕ ਲਾਈ ਜਾਂਦੀ। ਬਾਕੀ ਜਵਾਬ ਜਿਹੜਾ ਉਹ ਜਤਿੰਦਰ ਪੰਨੂ ਹੀ ਦੇ ਸਕਦਾ ਜੀ ਇਸ ਮਾਮਲੇ 'ਚ, ਮੈਂ ਨਹੀਂ ਦੇ ਸਕਦਾ। ਹੁਣ ਮੈਂ ਜਤਿੰਦਰ ਪੰਨੂ ਦੀ ਥਾਂ ਤੇ ਕੀ ਸਪਸ਼ਟੀਕਰਨ ਦੇਊਗਾ? ਇਹ ਸਵਾਲ ਜਿੱਥੇ ਵੀ ਕਿਤੇ ਜਤਿੰਦਰ ਪੰਨੂ ਜੀ ਆਉਂਦੇ ਆ ਜਿਹੜੇ ਵੀ ਮੰਚ ਤੇ, ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕਰੋ ਕਿ ਕੀ ਇਹਦੇ 'ਚ ਸੱਚ ਹੈ। ਪਰ ਉਹ ਮੈਂ ਵੀ ਵੇਖੀ ਹੈ, ਜਿਹੜਾ ਤੁਸੀਂ ਸਵਾਲ ਕੀਤਾ ਉਹ ਮੈਂ ਰਾਜਵਿੰਦਰ ਸਿੰਘ ਰਾਈ ਹੋਰਾਂ ਤੋਂ ਵੇਖੀ ਸੀ। ਜਾਂ ਏਦਾਂ ਕਰ ਲਿਓ ਰਾਜ ਕਰਨਵੀਰ ਸਿੰਘ ਨੂੰ ਤੁਸੀਂ ਕਹਿ ਦਿਓ, ਤੁਹਾਡੀ ਮੰਨ ਲਊਗਾ, ਮੇਰੀ ਤੇ ਘੱਟ ਮੰਨਦਾ, ਤੇ ਆਪਾਂ ਕਹਿ ਕੇ ਤੇ ਉਹ ਰਾਜਵਿੰਦਰ ਸਿੰਘ ਰਾਈ ਨੂੰ ਕਿਸੇ ਦਿਨ ਲੈ ਆਓ, ਉਹ ਤੁਹਾਨੂੰ ਬਿਹਤਰ ਦੱਸ ਦੇ। ਨਹੀਂ ਤੁਹਾਡੀ ਮੰਨਦੇ ਹੀ ਆ ਜੀ, ਨਾ ਮੰਨਣ ਵਾਲੀ ਕਿਹੜੀ ਗੱਲ ਆ? ਇਹਦੇ ਵਿੱਚ ਤਾਂ ਕੋਈ ਦੋਰਾਵਾਂ ਨਹੀਂ ਰਹੀਆਂ, ਇਹ ਤਾਂ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਹੈਗਾ ਆ। ਹੁਣ ਚਾਹੇ ਜਤਿੰਦਰ ਪੰਨੂ ਆ ਕੇ ਲੋਕਾਂ ਦੇ ਵਿੱਚ ਉੱਦਾਂ ਦੀਆਂ ਗੱਲਾਂ ਕਰਦਾ, ਪਰ ਉਸ ਟਾਈਮ ਦੇ ਉੱਤੇ ਉਸਦੇ ਰੋਲ ਦੇ ਉੱਤੇ ਹਮੇਸ਼ਾ ਹੀ ਜਿਹੜੇ ਸਿੱਖਾਂ ਨੇ ਉਸ 'ਤੇ ਸਵਾਲ ਖੜੇ ਕਰਨੇ ਆ। ਕਿੱਦਾਂ ਦੀ ਉਦੋਂ ਦੀ ਸ਼ਬਦਾਵਲੀ ਸੀ ਅਤੇ ਕਿੱਦਾਂ ਦੀਆਂ ਉਸ ਦੀਆਂ ਇਹ ਚੀਜ਼ਾਂ ਆ, ਉਹ ਸਾਰਿਆਂ ਦੇ ਹੁਣ ਸਾਹਮਣੇ ਆ ਰਹੀਆਂ ਨੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸੁਣਨ ਵਾਲੇ ਵੀਰਾਂ ਨੂੰ, ਬਾਈ ਜੀ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਸ ਇਹ ਮਾੜੇ ਮਸ਼ੀਨਾਂ ਦੀ ਗੱਲਬਾਤ ਸੀ, ਵੈਸੇ ਤੁਸੀਂ ਸਾਰੀ ਗੱਲ ਕੋਈ ਕਿਸੇ ਕੋਲ ਲੁਕਿਆ ਨਹੀਂ ਕੀ ਗੱਲਬਾਤ ਵੀ ਜਿਹੜੇ ਹਿਸਾਬ ਨਾਲ ਤੁਸੀਂ ਗੱਲਾਂ ਬਾਤਾਂ ਆਪਾਂ ਪਹਿਲਾਂ ਕਰਦੇ ਸੀਗੇ, ਇਲੈਕਸ਼ਨ ਤੋਂ ਪਹਿਲਾਂ ਹਵਾ ਜਿਹੋ ਜਿਹੀ ਹਵਾ ਬਣਦੀ ਸੀਗੀ, ਕੁਛ ਵੀ ਸੀ ਉਹਦੇ ਵਿੱਚੋਂ ਸਾਰੀ ਗੱਲਾਂ ਬਾਤਾਂ ਦੇਖ ਕੇ ਕੁਛ ਨਾ ਕੁਛ ਤਾਂ ਲੱਗਦਾ ਹੀ ਆ ਵੀ ਆਪਾਂ ਅੰਡਰਸਟੈਂਡ ਹੀ ਕਰਦੇ। ਇੰਨੇ ਤਾਂ ਹੁਣ ਅਦਾਲਤਾਂ ਵੀ ਆਨ ਦੀ ਰਿਕਾਰਡ ਹੈ ਤੇ ਸਰਕਾਰੀ ਮਸ਼ੀਨਰੀ ਨੂੰ ਇਹ ਵਰਤੀ ਜਾਂਦੇ ਸੀਗੇ ਮੋਦੀ ਸਰਕਾਰ, ਤੇ ਸਰਕਾਰੀ ਨੂੰ ਇੰਨਾ ਵਰਤਿਆ ਕਿ ਇਹਨਾਂ ਨੇ ਆਪਦਾ ਜਾਣੀ ਕਿ ਕੋਰਟਾਂ ਤੱਕ ਕੀ ਦੂਜਾ ਸਾਰਾ ਕੁਛ ਉਹਨੂੰ ਬਈ ਆਪਦੇ ਉੱਤੇ ਸਾਰੀ BJP ਦੇ ਕੰਪੇਨ ਦੇ ਵਿੱਚ ਹੀ ਝੋਕਤੀ ਤਾਕਤ ਸਾਰੀ। ਕਹਿਣ ਦਾ ਮਤਲਬ ਹੈ ਵੀ ਜੇ ਇੰਨੀ ਸਾਰੀ ਮਸ਼ੀਨਰੀ ਵਰਤ ਕੇ ਵੀ ਜੇ ਇਹ ਮਤਲਬ EVM ਵਿੱਚ ਮਸ਼ੀਨਾਂ 'ਚ ਗੜਬੜ ਕਰਕੇ ਜਾ ਕੇ ਇੰਨੀਆਂ ਲੈ ਕੇ ਜਾਂਦੇ, ਇਹਦਾ ਆਪਣਾ ਆਪਣੇ ਆਪ ਸਿਚੁਏਸ਼ਨ ਪਤਾ ਲੱਗਦਾ ਹੈਗਾ ਵੀ ਕਿਵੇਂ ਹੈ ਕਿਵੇਂ ਨਹੀਂ ਮਾਹੌਲ ਦਾ। ਤੇ ਇਹ ਮੈਂ ਤੁਹਾਨੂੰ ਮਾੜੀ ਇੰਨੀ ਕੀ ਗੱਲ ਕਰਨਾ ਚਾਹੁੰਦਾ ਵੀ ਇਹ ਅਬ ਔਨ ਦੀ ਰਿਕਾਰਡ ਹੈਗਾ, ਇਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਜੀ। ਥੈਂਕ ਯੂ ਜੀ। ਨਹੀਂ ਮੈਂ ਤੇ ਦੇਖੋ ਇੱਕ ਚੀਜ਼ ਹੋਰ ਦੇਖਦਾ ਕਿ ਜਿਹੜੀ ਜਾਤ ਆਧਾਰਿਤ ਰਾਜਨੀਤੀ ਸੀ ਉਹ ਕਲੈਪਸ ਕਰ ਗਈ। UP ਇੱਕ ਉਦਾਹਰਨ ਆ, ਬਿਹਾਰ ਇੱਕ ਉਦਾਹਰਨ ਆ। ਮੈਂ ਤੁਹਾਨੂੰ ਦੋ ਉਦਾਹਰਨਾਂ ਦੇਤੀਆਂ। ਜਾਤ ਆਧਾਰਿਤ, ਚਾਹੇ ਉਹ ਯਾਦਵ ਜਾਂ ਹੋਰ ਉੱਚ ਜਾਤੀਆਂ ਦੀ ਹੋਵੇ ਰਾਜਨੀਤੀ, ਚਾਹੇ ਉਹ ਦਲਿਤਾਂ ਦੀ ਰਾਜਨੀਤੀ ਹੋਵੇ, ਚਾਹੇ ਉਹ ਹੋਰ ਜਾਤਾਂ ਲਾ ਲਓ, ਤੁਸੀਂ ਉਹਨਾਂ ਦਾ ਦੇਖ ਲਓ ਕਿ ਕੀ ਹਾਲ ਹੋਇਆ। ਇਸ ਚੀਜ਼ ਨੂੰ ਹੁਣ ਤੁਸੀਂ EVM ਨੂੰ ਛੱਡ ਦਿਓ, ਮੈਂ ਤੁਹਾਡੇ ਨਾਲ ਖੜ ਜਾਂਦਾ EVM ਦੇ ਮਾਮਲੇ। ਕੀ ਇਸ ਮਾਮਲੇ 'ਚ ਤੁਸੀਂ ਮੇਰੇ ਨਾਲ ਖੜੋਗੇ ਕਿ ਜਾਤ ਆਧਾਰਿਤ ਰਾਜਨੀਤੀ ਜਿਹੜੀ ਉਹ ਕਲੈਪਸ ਕਰ ਇੰਡੀਆ 'ਚ? ਦੂਜੀ ਚੀਜ਼ ਕਿ ਤੁਸੀਂ ਹੋਰ ਦੇਖੋ ਕਿ ਹਿੰਦੂ ਵੋਟ ਦੀ ਗੋਲਬੰਦੀ ਹੋਈ ਆ, ਇਹ ਮੰਨੋ। ਅੱਗੇ ਮੁਸਲਿਮ ਵੋਟ ਬੈਂਕ ਨੂੰ ਤਰਜੀਹ ਦਿੱਤੀ ਜਾਂਦੀ ਸੀਗੀ, ਜੋ ਸੌਫਟ ਹਿੰਦੂਤਵ ਕਾਂਗਰਸ ਨੇ ਦਿਖਾਇਆ, ਮੁਸਲਿਮ ਔਰ ਸੈਕੂਲਰ ਵੋਟ ਜਿਹੜੀ ਆ ਉਹ ਵੀ ਤਾਰੋ ਪੇਡੋ ਹੋ ਗਈ। ਇਹ ਇੱਕ ਚੀਜ਼ ਆ। ਫਿਰ ਤੁਸੀਂ ਜੇ ਦੇਖੋਗੇ ਕਿ ਜੋ 30-40 ਹੋਰ ਜਾਤੀਆਂ ਨੇ, ਚਾਹੇ ਉਹ ਬੈਕਵਰਡ ਹੋਣ, ਚਾਹੇ ਸ਼ਡਿਊਲ ਕਾਸਟ ਹੋਣ, ਉਹਨਾਂ ਦਾ ਝੁਕਾਅ ਜਿਹੜਾ ਉਹ ਭਾਜਪਾ ਵੱਲ ਹੋਇਆ, ਇਹਨਾਂ ਵੱਲ ਹੋਇਆ। ਇਹਨਾਂ ਨੇ ਬਹੁਤ ਪਲੈਨਿੰਗ ਦੇ ਨਾਲ, ਸੋਸ਼ਲ ਇੰਜੀਨੀਅਰਿੰਗ ਜਿਹਨੂੰ ਕਹਿੰਦੇ ਆ, ਬਹੁਤ ਦਿਮਾਗ ਦੇ ਨਾਲ ਉਹਨਾਂ ਸਾਰੀਆਂ ਕਾਸਟਾਂ ਨੂੰ ਆਪਣੇ ਵੱਲ ਉਲਾਰਿਆ ਵਾ। ਸੋ ਇਹ ਸਮੀਕਰਨ ਜਿਹੜੇ ਜ਼ਮੀਨੀ ਸਮੀਕਰਨ ਆ। ਹਾਂ, ਜਿਹੜੀ ਬਹਿਸ ਆ ਵੀਵੀਪੈਟ ਦੀ, ਇਹ ਆ ਉੱਤੇ ਦੀ ਬਹਿਸ ਆ। ਤਾਂ ਹੇਠਲੇ ਪੱਧਰ ਤੇ ਇਹ ਚੀਜ਼ਾਂ ਵਾਪਰੀਆਂ ਨੇ। ਕਾਂਗਰਸ ਨੂੰ ਇਸ ਚੀਜ਼ ਦਾ ਬਿਲਕੁਲ ਪਤਾ ਵਾ। ਤੁਸੀਂ ਅੱਜ ਵੀ ਦੇਖ ਲਓ, ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੇ ਦਿੰਦਾ, ਫਿਰ ਮੈਂ ਗੱਲ ਖਤਮ ਕਰ ਦੇਣਾ, ਅੱਗੇ ਗੱਲ ਆਪਣੀ ਤੁਰਦੀ ਰਹਿਣੀ ਹੈ।
ਜਿੰਨੀਆਂ ਰਿਜ਼ਰਵ ਸੀਟਾਂ ਨੇ, ਰਿਜ਼ਰਵ ਸੀਟਾਂ ਕੁੱਲ ਮੇਰੇ ਖਿਆਲ ਦੇ ਨਾਲ ਲਾ ਲਓ ਕਿ 110 ਹੋਣੀਆਂ, ਮੇਰਾ ਅੰਦਾਜ਼ਾ ਹੈ 100 ਜਾਂ 110 15 ਲਾ ਲਓ ਹਾਰਡਲੀ। ਤਾਂ ਉਹਦੇ ਚ ਕੀ ਆ ਕਿ 100 ਦੇ ਕਰੀਬ ਭਾਰਤੀ ਜਨਤਾ ਪਾਰਟੀ ਜਿੱਤ ਕੇ ਗਈ ਹੈ। ਭਾਰਤੀ ਜਨਤਾ ਪਾਰਟੀ 100 ਦੇ ਕਰੀਬ ਰਿਜ਼ਰਵ ਸੀਟਾਂ ਜਿੱਤ ਕੇ ਗਈ ਹੈ। ਇਹਨੂੰ ਕੀ ਕਹੋਗੇ ਤੁਸੀਂ? ਸੋ ਕਹਿਣ ਦਾ ਭਾਵ ਹੈ ਕਿ ਹੇਠਲੇ ਪੱਧਰ ਤੇ ਜਿਹੜੀਆਂ ਚੀਜ਼ਾਂ ਬਣਦੀਆਂ ਸੀਗੀਆਂ ਅੱਗੇ ਜੋ ਇਹਨਾਂ ਨੂੰ ਘੇਰਦੀਆਂ ਸੀਗੀਆਂ, ਉਹ ਹੋਇਆ ਗੋਲਬੰਦੀ ਹੋਈ ਆ ਹਿੰਦੂਆਂ ਦੀ। ਉਹ ਇੱਕ ਥਾਂ ਤੇ ਪਾਲੇ ਚ ਖੜ ਗਏ ਇਹਨਾਂ ਦੇ ਹੱਕ ਚ। ਬਸ ਅਸਲ ਕਹਾਣੀ ਇਹੋ ਆ। ਤੇ ਨਾਲ ਉਹਨਾਂ ਦੇ ਜਿਹੜੀਆਂ ਪਛੜੀਆਂ ਜਾਤੀਆਂ, ਚਾਹੇ ਉਹ ਐਸੀ ਹੋਣ, ਚਾਹੇ ਉਹ ਬੈਕਵਰਡ ਕਲਾਸਿਸ ਦੀਆਂ ਹੋਰ ਹੋਣ, ਤਾਂ ਉਹ ਇਹਨਾਂ ਵੱਲ ਉੱਲ ਰਹੀਆਂ। ਤਾਂ ਜਿਹੜੀ ਉਧਰੋਂ ਦੂਜੀ ਜਾਤ ਆਧਾਰਿਤ ਰਾਜਨੀਤੀ ਸੀਗੀ ਯਾਦਵਾਂ ਵਾਲੀ, ਉਹ ਕਲੈਪਸ ਕਰ ਗਈ ਆ। ਅਸਲ ਦੇ ਵਿੱਚ ਕਹਾਣੀ ਇਹ ਆ। ਜੀ 131 ਸੀਟਾਂ ਨੇ ਕੁੱਲ 543 ਦੇ ਵਿੱਚੋਂ ਜਿਹੜੀਆਂ ਰਿਜ਼ਰਵ ਸੀ। ਦੇਖ ਲਓ ਤੁਸੀਂ ਆਪੇ ਕੱਲੀਆਂ 100 ਤੋਂ ਉੱਤੇ ਹੋਣਗੀਆਂ ਉਹਨਾਂ ਦੀ, ਮੇਰਾ ਅੰਦਾਜ਼ਾ ਸੀਗਾ। ਜੀ ਅਗਲੇ ਕਾਲਰ ਨੇ ਲక్ష్మణ ਸਿੰਘ ਜੌਹਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਾਨ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਤਾਂ ਐਵੇਂ ਸਵਾਲ ਨਹੀਂ, ਆਪਣੇ ਅਕਾਲੀ ਦਲ ਤੇ ਬੀਜੇਪੀ ਚ ਅੱਗੇ ਹੀ ਸਿੱਧੂ ਨਾਲ ਬਹੁਤ ਖਿਲਾਫ ਚੱਲਦੇ ਆ, ਤੇ ਆਪਣੇ ਕਾਂਗਰਸ ਵਾਲੇ ਵੀ ਹੁਣ ਚੱਲਣ ਲੱਗ ਪਏ, ਤੇ ਬਾਹਰ ਕੋਈ ਵੀ ਚੱਲੇ ਮੈਂ ਸਿੱਧੂ ਨਾਲ ਦਾ ਭਰਕਲ ਨਾਲ ਡਟ ਕੇ ਖੜਾ, ਸਾਰੇ ਭਾਵੇਂ ਹਟ ਜਾਣ, ਪਰ ਸਿੱਧੂ 5-7 ਦਿਨਾਂ ਨੂੰ ਸਿੱਕਾ ਹੀ ਚੱਲੂਗਾ, ਆਊਟ ਹੋ ਜੂਗਾ, ਇਹ ਨਾ ਦੱਸਿਓ ਜੀ ਮੈਨੂੰ। ਦੇਖੋ ਨਵਜੋਤ ਸਿੱਧੂ ਮੇਰੇ ਖਿਆਲ ਦੇ ਨਾਲ ਹੁਣ ਪਿੱਛੇ ਹਟਣਾ ਪੈਣਾ ਨਵਜੋਤ ਸਿੱਧੂ, ਕਿਉਂਕਿ ਦੇਖੋ ਅੱਜ ਦੀ ਤਾਰੀਖ ਦੇ ਵਿੱਚ ਕੌਮੀ ਮੀਡੀਆ 'ਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਝੰਡੀ ਆ, ਉਹ ਸਾਰੇ ਮੰਨਦੇ ਪਏ ਆ ਕਿ ਜੇ ਕਿਸੇ ਨੇ ਨਰਿੰਦਰ ਮੋਦੀ ਦੀ ਲਹਿਰ ਨੂੰ ਜਾਂ ਨਰਿੰਦਰ ਮੋਦੀ ਦੇ ਜੇਤੂ ਰੱਥ ਨੂੰ ਜਾ ਕੇ ਨੱਥ ਪਾਈ ਆ, ਤੇ ਉਹ ਆ ਕੈਪਟਨ ਅਮਰਿੰਦਰ ਸਿੰਘ। ਤਾਂ ਇਸ ਮਾਹੌਲ ਦੇ ਵਿੱਚ ਜਦੋਂ ਰਾਹੁਲ ਗਾਂਧੀ ਤੇ ਖੁਦ ਅਸਤੀਫਾ ਦੇਣ ਨੂੰ ਫਿਰਦਾ, ਤੇ ਰਾਹੁਲ ਗਾਂਧੀ ਦਾ ਹੀ ਉਹ ਨਵਜੋਤ ਸਿੱਧੂ ਬੰਦਾ ਸੀਗਾ, ਉਹਦੇ ਸਿਰ ਤੇ ਕੱਟਾ ਜਿਹੜਾ ਕਿੱਲੇ ਦੇ ਸਿਰ ਤੇ ਸਿੰਗਰਦਾ ਸੀਗਾ, ਤੇ ਜਦੋਂ ਕਿੱਲਾ ਹੀ ਪੁੱਟਿਆ ਗਿਆ ਤੇ ਫਿਰ ਕਹਿਣਾ ਕੀ ਆ। ਤਾਂ ਕਹਿੰਦਾ ਭਾਵ ਹੈ ਕਿ ਰਾਹੁਲ ਗਾਂਧੀ ਉਹਨਾਂ ਤੇ ਆਪਦੀਆਂ ਪਈਆਂ, ਸਿੱਧੂ ਨੂੰ ਉੱਥੇ ਕੌਣ ਡਿਫੈਂਡ ਕਰੂਗਾ। ਤੇ ਇਸ ਕਰਕੇ ਸਿੱਧੂ ਦਾ ਜਿਹੜਾ ਹੁਣ ਦਾ ਟਾਈਮ ਆ ਇਹ ਤੇ ਹੈਗਾ ਭਾਈ ਉਹ ਰਾਹੂ ਕੇਤੂ ਵਾਲਾ, ਉਹ ਤੇ ਅਸੀਂ ਗ੍ਰਹਿ ਨਛੱਤਰ ਮਾਰੇ ਗਿਆ। ਗਾਂ ਕੋਈ ਸਮਾਂ ਬਣਦਾ ਤੇ ਫਿਰ ਪਤਾ ਨਹੀਂ ਹੈ। ਹਾਲ ਦੀ ਘੜੀ ਤੇ ਮੈਂ ਤੇ ਇਹ ਚਰਚਾ ਵੀ ਸੁਣੀ ਆ ਕਿ ਨਵਜੋਤ ਸਿੱਧੂ ਨੂੰ ਕੈਬਨਿਟ ਚੋਂ ਵੀ ਕੱਢਿਆ ਜਾ ਸਕਦਾ ਕੈਪਟਨ ਨੂੰ ਟਿਕਾਉਣ ਵਾਸਤੇ, ਤੇ ਨਹੀਂ ਤੇ ਘੱਟੋ ਘੱਟ ਦਾ ਮੰਤਰਾਲਾ ਤੇ ਜ਼ਰੂਰ ਬਦਲਿਆ ਜਾਊਗਾ। ਖੈਰ ਮੈਂ ਵੀ ਉਹ ਅੰਕੜਾ ਇੱਕ ਤੁਹਾਨੂੰ ਦੱਸ ਦੇਣਾ ਕਿ 108 ਸੀਟਾਂ ਦਿੱਤੀਆਂ ਨੇ ਇਹਨਾਂ ਨੇ, ਜਿੱਥੇ OBC ਵਾਲੀਆਂ ਨੇ 108 ਸੀਟਾਂ। ਤੁਸੀਂ ਆਪ ਹੀ ਅੰਦਾਜ਼ਾ ਲਾਓ, 10 ਸੀਟਾਂ ਦਾ ਫਾਇਦਾ ਹੋਇਆ ਇਹਨਾਂ ਨੂੰ OBC ਦਾ ਵੀ। ਤੇ ਅਨੁਸੂਚਿਤ ਜਾਤੀ ਦੀਆਂ ਜਿਹੜੀਆਂ ਸੀਟਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਇਹਨਾਂ ਦੀ 12% ਵਧੀ ਆ, 12% ਵਧੀ ਆ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਮੈਂ ਜਿਹੜੀ ਗੱਲ ਤੁਹਾਨੂੰ ਕਹੀ ਆ ਉਹ ਇਹਨਾਂ ਚੀਜ਼ਾਂ ਦੇ ਆਧਾਰ ਤੇ ਕਹੀ ਸੀਗੀ ਕਿ ਹੇਠਲੇ ਪੱਧਰ ਤੇ ਜਦੋਂ ਤੁਸੀਂ ਛਾਣਬੀਨ ਕਰੋਗੇ EVM ਹੀ ਇੱਕ ਕਾਰਨ ਨਜ਼ਰ ਨਹੀਂ ਆਉਂਦਾ। ਬਿਲਕੁਲ ਸੱਪਬੰਦੀ ਹੋਈ ਹੈ ਨਾ ਹਿੰਦੂ ਵੋਟ ਬੈਂਕ ਦੀ, ਜਾਂ ਜਿਹੜੀਆਂ ਇਹ ਹੋਰ ਅਦਰ ਬੈਕਵਰਡ ਕਲਾਸਿਸ ਸੀਗੀਆਂ ਜਾਂ ਬੈਕਵਰਡ ਕਲਾਸਿਸ ਜਾਂ ਹੋਰ SC, ਇਹਨਾਂ ਦਾ ਵੀ ਜਿਹੜਾ ਝੁਕਾਅ ਆ ਉਹ ਭਾਰਤੀ ਜਨਤਾ ਪਾਰਟੀ ਵੱਲ ਹੋਇਆ। ਬਿਲਕੁਲ ਲਾਮਬੰਦੀ ਹੋ ਗਈ ਜੀ ਉਹਨਾਂ ਦੀ ਪੂਰਿਆਂ ਦੀ। ਬਿਲਕੁਲ ਜੀ। ਜਸਬੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਸਵਾਲ ਮੇਰਾ ਇਹ ਹੈ ਕਿ ਜਿਸ ਤਰ੍ਹਾਂ EVM ਦੀ ਗੜਬੜ ਤੇ ਸਭ ਨੂੰ ਪਤਾ ਹੈ ਹੋਈ ਹੋਏਗੀ, ਅਸੀਂ ਕਨਫਰਮ ਨਹੀਂ ਕਹਿੰਦੇ, ਲੇਕਿਨ ਪਬਲਿਕਲੀ ਵੀ ਕੋਈ ਇਹਦਾ ਵਿਰੋਧ ਹੋਇਆ ਕਿ EVM ਦੀ ਗੜਬੜ ਹੋਈ ਹੈ। ਇੱਕ ਮੇਰੇ ਕੋਲ ਰਿਪੋਰਟ ਆਈ ਹੈ ਸੂਰਤ ਤੋਂ, ਮੇਰਾ ਮਿੱਤਰ ਹੈਗਾ ਤੇ ਸੂਰਤ, ਤੇ ਉਹਨ ਫੋਟੋਆਂ ਭੇਜੀਆਂ ਮੈਨੂੰ, ਉੱਥੇ ਆਮ ਪਬਲਿਕ ਵਿਰੋਧ ਕਰ ਰਹੀ ਹੈ ਕਿ EVM ਦੀ ਚੋਰੀ ਦੇ ਨਾਲ ਵੋਟਾਂ ਲਈਆਂ ਇਹਨਾਂ ਨੇ, ਨੇਤਾ ਕੋਈ ਨਹੀਂ ਆ ਉਹਨਾਂ ਦੇ ਨਾਲ, ਆਮ ਪਬਲਿਕ ਰੋਡਾਂ ਤੇ ਉਤਰ ਆਈ ਹੈ। ਤੇ ਇੱਕ ਹੋਰ ਉੱਥੇ ਦੀ ਬੜੀ ਦਰਦਨਾਕ ਘਟਨਾ ਵਾਪਰੀ ਹੈ, ਉੱਥੇ ਕਿਸੇ ਇੰਸਟੀਚਿਊਟ ਦੇ ਵਿੱਚ ਅੱਗ ਲੱਗੀ ਹੈ ਤੇ 15 ਬੱਚੇ ਜਿਹੜੇ ਛਾਲ ਮਾਰ ਕੇ ਮਰ ਗਏ। ਇਹਦੇ ਬਾਰੇ ਥੋੜਾ ਜਿਹਾ ਦੱਸਣਾ। ਆਲਰੇਡੀ ਕਵਰ ਕਰ ਦਿੱਤੀ ਹੈ ਖਬਰ ਆਲਰੇਡੀ ਜੀ। ਜ਼ਰੂਰ ਤੁਸੀਂ ਨਾ ਪ੍ਰੋਗਰਾਮ ਦੁਬਾਰਾ ਲਾ ਲਿਓ ਦੁਬਾਰਾ ਜਦੋਂ ਐਂਡ ਹੋਊਗਾ, ਉਹ ਤੁਹਾਨੂੰ ਖਬਰ ਸਾਰੀ ਡਿਟੇਲ ਨਾਲ ਮਿਲ ਜਾਣੀ ਆ। ਦੂਸਰੀ ਗੱਲ EVM ਦਾ ਰੌਲਾ ਤਾਂ ਭਾਜੀ ਪੈਂਦਾ ਹੀ ਆ ਨਾ, ਉਹ ਤੇ ਕਹਿੰਦੇ ਆ ਕੋਈ ਟਰੱਕ ਇੱਧਰੋਂ ਲੱਦੀ ਜਾਂਦਾ, ਤੇ ਹੋਰ ਛੱਡੋ ਇੱਥੇ 20 ਲੱਖ EVM ਗਾਇਬ ਹੋਣ ਦਾ ਕੇਸ ਜਿਹੜਾ ਬੰਬੇ ਹਾਈ ਕੋਰਟ ਦੇ ਵਿੱਚ ਆ, ਇਸ ਤੋਂ ਵੱਡਾ ਕੋਈ ਗੜਬੜ ਝਾਲਾ ਹੋ ਸਕਦਾ ਕਿ ਬੰਬੇ ਹਾਈ ਕੋਰਟ ਦੇ ਵਿੱਚ 20 ਲੱਖ EVM ਗਾਇਬ ਹੋਣ ਦਾ ਮਾਮਲਾ ਚੱਲਣ ਡਿਆ। ਸੋ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਆ ਸਰਦਾਰ ਸਾਹਿਬ, ਮੁਨਕਰ ਨਹੀਂ ਆ ਮੈਂ ਕਿ ਇਹ ਮਾਮਲਾ ਕਿਤੇ ਹੈ ਨਹੀਂਗਾ, ਕੋਈ ਇਸ਼ੂ ਨਹੀਂ ਆ, ਪਰ ਇਸ ਸਮੇਂ ਜਦੋਂ ਨਤੀਜੇ ਆ ਗਏ ਉਸ ਤੋਂ ਬਾਅਦ ਕਾਂਗਰਸ ਨਹੀਂ ਬੋਲ ਰਹੀ, ਤੇਲਗੂ ਦੇਸ਼ਮ ਪਾਰਟੀ ਨਹੀਂ ਬੋਲ ਰਹੀ, ਤੇ ਮਮਤਾ ਬੈਨਰਜੀ ਤੇ ਨਹੀਂ ਰਲੀ ਉਹਨਾਂ ਦੇ ਨਾਲ,
ਮਮਤਾ ਬੈਨਰਜੀ ਨਹੀਂ ਬੋਲ ਰਹੀ। ਮਮਤਾ ਬੈਨਰਜੀ ਨੇ ਕਿੰਨਾ, ਹੁਣ ਦੇਖੋ ਤੁਸੀਂ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ। ਮਮਤਾ ਬੈਨਰਜੀ ਤੇ ਉੱਥੇ ਆਪਣਾ ਚਲਾਉਂਦੀ ਹੈ ਨਾ ਰਾਜ ਭਾਗ, ਅਗਲੇ ਉੱਥੋਂ 2 ਤੇ 18 ਤੇ ਪਹੁੰਚ ਗਏ। ਈਵੀਐਮ ਉੱਥੇ ਹੀ ਪਈ ਸੀ ਨਾ ਬੰਗਾਲ ਦੇ ਵਿੱਚ ਹੀ, ਬੰਗਾਲ ਦੇ ਵਿੱਚ ਵੋਟਿੰਗ ਹੋਈ, ਈਵੀਐਮ ਉੱਥੇ ਹੀ ਰਹੀ ਸਟਰੋਂਗ ਰੂਮ ਦੇ ਵਿੱਚ। ਬੰਗਾਲ ਦੇ ਵਿੱਚ ਉਹਨਾਂ ਦੀ ਪੁਲਿਸ ਤੇ ਉਹਨਾਂ ਦੇ ਹੱਥ 'ਚ ਹੀ ਹੈ ਨਾ, ਉਹਨਾਂ ਨੇ ਤਾਂ ਡੀਜੀਪੀ ਨੂੰ ਵੀ ਬਚਾ ਲਿਆ ਸੀ ਸੀਬੀਆਈ ਕੋਲ, ਉਹ ਇੰਨੇ ਤਾਕਤ ਮਾਰਿਆ, ਤੇ ਫਿਰ ਈਵੀਐਮ ਨੂੰ ਕਿੱਥੇ ਛੇੜਛਾੜ ਕਰਨ ਦਿੰਦੇ ਸੀਗੇ। ਤਾਂ ਉੱਥੇ ਵੀ 2 ਤੋਂ ਸਿੱਧੇ ਉਹ 18 ਤੇ ਜਾ ਗਏ ਭਾਰਤੀ ਜਨਤਾ ਪਾਰਟੀ ਵਾਲੇ। ਸੋ ਸਾਨੂੰ ਸੱਚਾਈ ਹੈ ਸਵੀਕਾਰ ਕਰਨੀ ਪਊਗੀ ਕਿ ਉਹਨਾਂ ਦੇ ਹੱਕ ਦੇ ਵਿੱਚ ਗੋਲਬੰਦੀ ਹੋਈ ਹੈ ਜੀ ਪੂਰੇ ਮੁਲਕ ਦੇ ਵਿੱਚ। ਜੀ ਜੀ ਜੀ। ਅਗਲੇ ਕਾਲਰ ਨੇ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਤਲਬ ਮੈਂ ਇਹ ਪੁੱਛਣਾ ਸੀਗਾ ਵੀ ਮੈਨੂੰ ਕੱਲ ਕਿਸੇ ਨੇ ਇੱਕ ਵੀਡੀਓ ਸੁਣਾਈ ਹੈ ਵੀ ਬਾਦਲ ਸਾਹਿਬ ਨੇ ਇਹ ਲਿਆ ਵੀਡੀਓ ਵੀ, ਮਤਲਬ ਆਪਦੇ ਮੁੰਡੇ ਨੂੰ ਕਿਹਾ ਵੀ ਮੇਰਾ ਇਹ ਮੁੰਡਾ ਹੀ ਨਹੀਂ। ਉਹਨਾਂ ਨੇ ਤਾਂ ਬਹੁਤ ਲਫ਼ਜ਼ ਹੋਰ ਤਰ੍ਹਾਂ ਦੇ ਵਰਤੇ ਆ, ਚਲੋ ਮੈਂ ਉਹ ਨਹੀਂ ਵਰਤਦੀ। ਉਹਨਾਂ ਨੇ ਉਹ ਕਹਿੰਦੇ ਵੀ ਮੇਰਾ ਤਾਂ ਮੁੰਡਾ ਹੀ ਨਹੀਂ, ਕਹਿੰਦੇ ਅਸੀਂ ਤਾਂ ਫੀਮ ਭੁੱਕੀ ਖਾ ਖੂ ਕੇ ਸਾਰ ਲੈਂਦੇ ਹੁੰਦੇ ਸੀ। ਕਹਿੰਦਾ ਹੁਣ ਇਹ ਤਾਂ ਚਿੱਟੇ ਦਾ ਉਹ ਆ, ਤੇ ਇਹ ਹੁਣ ਦੇਖੋ ਕਿੰਨਾ ਗੰਦ ਪਾਉਂਦਾ। ਤੁਹਾਨੂੰ ਕਿਸੇ ਨੇ ਵੀਡੀਓ ਜਿਹੜੀ ਤੁਸੀਂ ਕਹਿੰਦੇ ਆ ਵੀ ਸੁਣਵਾਈ ਆ, ਕੋਈ ਵੀ ਅੱਜ ਕੱਲ ਇਦਾਂ ਜਦੋਂ ਕਹਿੰਦੇ ਇਹ ਤਾਂ ਹੁਣ ਇਹ ਤਾਂ ਉਹੀ ਜਾਣਦੇ ਨੇ ਕਿਹਨੇ ਇਹ ਬਣਾਈ ਹੈ ਤੇ ਕੀ ਇਹਦੇ ਪਿੱਛੇ ਕੀ ਗੱਲਾਂ ਨੇ। ਸਭ ਨੂੰ ਹੀ ਪਤਾ ਵੀ ਅੱਜ ਕੱਲ ਦੀ ਸਿਆਸਤ ਦੇ ਵਿੱਚ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਜਿਹੜੀ ਉਹ ਬਹੁਤ ਹੁੰਦੀ ਆ। ਜੀ ਜੀ ਨਹੀਂ, ਬਿਲਕੁਲ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਇਹ ਤੁਹਾਨੂੰ ਜਦੋਂ ਵੀ ਭੇਜੀਆਂ ਜਾਂਦੀਆਂ ਨਾ, ਇੱਕ ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਇਹਨਾਂ ਨੂੰ ਫਾਰਵਰਡ ਨਾ ਕਰਿਆ ਕਰੋ। ਅਥੈਂਟਿਕਲੀ ਜਦੋਂ ਤੱਕ ਤੁਸੀਂ ਇਹਨਾਂ ਨੂੰ ਪ੍ਰਮਾਣਿਤ ਨਹੀਂ ਕਰ ਲੈਂਦੇ, ਇਹ ਜ਼ਰੂਰੀ ਆ ਕਿ ਫਾਰਵਰਡ ਨਾ ਕਰਿਆ ਕਰੋ। ਦੂਸਰਾ, ਯਕੀਨ ਨਾ ਕਰਿਆ ਕਰੋ। ਤੀਜਾ, ਕਿ ਬਿਲਕੁਲ ਜਿੱਦਾਂ ਤੁਸੀਂ ਹੁਣ ਆਪ ਪੁੱਛਿਆ ਵਾ, ਆਪਣੇ ਪੱਧਰ ਤੇ ਕੋਈ ਨਾ ਕੋਈ ਰਿਸਰਚ ਜ਼ਰੂਰ ਕਰ ਲਿਆ ਕਰੋ। ਉਦਾਹਰਨ ਦੇ ਤੌਰ ਤੇ ਜਿੱਦਾਂ ਹੁਣ ਕੋਈ ਖਬਰ ਆ, ਮੰਨ ਲਓ ਸਾਨੂੰ ਨਹੀਂ ਲੱਗਦਾ ਕਿ ਕੋਈ ਕਨਫਿਊਜ਼ਨ ਦੇ ਸ਼ਿਕਾਰ ਆ, ਤਾਂ ਗੂਗਲ ਦੇ ਵਿੱਚ ਜਾ ਕੇ ਜੇ ਤੁਸੀਂ ਉਹਦਾ ਭਰੋਗੇ, ਤੁਸੀਂ ਮਤਲਬ ਕਿ ਹੁਣ ਮੈਂ ਅੰਗਰੇਜ਼ੀ ਤੇ ਬੋਲ ਕੇ ਨਹੀਂ ਦੱਸ ਸਕਦਾ, ਜੇ ਪੰਜਾਬੀ ਚ ਕਹਾਂ ਕਿ ਆਪਾਂ ਨੂੰ ਭੇਜਤਾ ਕਿਸੇ ਨੇ ਕਿ ਫਲਾਣੀ ਥਾਂ ਤੇ ਭੱਜ ਦੌੜ ਮੱਚ ਗਈ ਤੇ ਇੰਨੇ ਬੰਦੇ ਮਰ ਗਏ ਆ, ਮਿੱਤਰਾ ਆਹ ਖਬਰ ਆ ਰਹੀ ਆ, ਤੇ ਮੈਨੂੰ ਉੱਥੇ ਗੂਗਲ ਦੇ ਵਿੱਚ ਭਰਦਿਆਂ ਦੇਰ ਨਹੀਂ ਲੱਗਣੀ, ਮੈਂ ਉੱਥੇ ਭਰੂੰਗਾ। ਜੇ ਤੇ ਮੰਨ ਲਓ ਲਿੰਕ ਨਿਕਲ ਆਉਂਦੇ ਆ ਜਿੱਦਾਂ ਅਜੀਤ ਹੈ ਜਾਂ ਕਬਾਣੀ ਹੈ, ਤਾਂ ਫਿਰ ਤਾਂ ਪਤਾ ਕਿ ਠੀਕ ਹੈ, ਹਾਂ ਭਾਈ ਉਹਨਾਂ ਦੀ ਰਿਪੋਰਟਿੰਗ ਹੈ ਗਰਾਊਂਡ ਤੋਂ। ਤੇ ਜੇ ਨਹੀਂ ਨਿਕਲਦਾ ਲਿੰਕ ਕਿਤੋਂ ਵੀ ਅਥੈਂਟਿਕਲੀ, ਤਾਂ ਇਹਦਾ ਮਤਲਬ ਹੈ ਕਿ ਰੂਮਰ ਹੈ ਜਾਂ ਉਹ ਵੈਸੇ ਚੀਜ਼ ਜਿਹੜੀ ਆ ਬਣਾ ਕੇ ਅੱਗੇ ਕਿਸੇ ਨੇ ਸ਼ਰਾਰਤ ਕੀਤੀ ਹੈ। ਜੀ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।